ਸੱਜਣੋ ਤੇ ਮਿੱਤਰੋ ਅਸਲਾਮ ਅਲੈਕਮ। ਤੁਹਾਡਾ ਮੇਜ਼ਬਾਨ ਅਜਮਲ ਸੱਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਕਹਿੰਦੇ ਨੇ ਮੌਸੀਕੀ ਰੂਹ ਦੀ ਗ਼ਜ਼ਾ ਤੇ ਚੰਗੀ ਆਵਾਜ਼ ਸੋਹਣੇ ਰੱਬ ਦੀ ਵੱਡੀ ਅਤਾ ਹੁੰਦੀ ਹੈ। ਇਸ ਹਵਾਲੇ ਨਾਲ ਸਾਡੀ ਇਹ ਧਰਤੀ ਬੜੀ ਜ਼ਰਖੇਜ਼ ਤੇ ਖੁਸ਼ਕਿਸਮਤ ਹੈ ਜਿੱਥੇ ਚੰਗੀ ਆਵਾਜ਼ ਵਾਲੇ ਵੱਡੇ ਵੱਡੇ ਫਨਕਾਰ ਮੌਜੂਦ ਨੇ। ਇਸ ਧਰਤੀ ਨੇ ਉਹ ਅਜ਼ੀਮ ਫਨਕਾਰ ਪੈਦਾ ਕੀਤੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਕਲਚਰ ਨੂੰ ਜ਼ਿੰਦਾ ਰੱਖਿਆ ਬਲਕਿ ਦੁਨੀਆ ਭਰ ਵਿੱਚ ਆਪਣੇ ਮੁਲਕ ਦਾ ਨਾਮ ਹੀ ਰੋਸ਼ਨ ਕੀਤਾ। ਸਾਡੇ ਅੱਜ ਦੇ ਪ੍ਰਾਹੁਣੇ ਦਾ ਤਾਲੁਕ ਵੀ ਮੌਸੀਕੀ ਦੇ ਨਾਲ ਹੈ। ਉਹ ਪਾਕਿਸਤਾਨ ਦੇ ਬਹੁਤ ਵੱਡੇ ਗੁਲੂਕਾਰ ਨੇ ਜਿਨ੍ਹਾਂ ਨੇ ਮਿਊਜ਼ਿਕ ਦੀ ਦੁਨੀਆ 'ਚ ਬਹੁਤ ਨਾਮ ਕਮਾਇਆ ਔਰ ਆਪਣੇ ਮੁਨਫਰਿਦ ਅੰਦਾਜ਼ੇ ਗਾਇਕੀ ਦੀ ਵਜ੍ਹਾ ਨਾਲ ਲੋਕਾਂ ਦੇ ਦਿਲਾਂ 'ਚ ਅੱਜ ਵੀ ਮੌਜੂਦ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਵਾਰਿਸ ਬੇਗ ਹੋਰਾਂ ਦੇ ਨਾਲ। ਵਾਰਿਸ ਬੇਗ ਨੇ ਸਾਡਾ ਇਸਤਕਬਾਲ ਕੀਤਾ। अस्सलाम वालेकुम वारिस भाई। वालेकुम सलाम। पुराने च तुहानूं खुश आमदेद कहने हैं। बहुत शुक्रिया जनाब, तुसीं तशरीफ ले आए। ਮਿਹਰਬਾਨੀ ਜੀ। ਤੇ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਪ੍ਰਾਹੁਣੇ ਵਾਸਤੇ। ਮੈਨੂੰ ਬੜਾ ਅੱਛਾ ਲੱਗਾ ਜੀ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਇੱਕ ਸੈਟੇਲਾਈਟ ਚੈਨਲ ਪੰਜਾਬ ਵਾਸਤੇ ਜਿਹੜਾ ਬਣਾਇਆ ਸਪੈਸ਼ਲੀ ਐਕਸਪ੍ਰੈਸ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਕਿਉਂਕਿ ਸਾਡੀ 13 ਕਰੋੜ ਆਵਾਮ ਹੈ ਪੰਜਾਬ ਦੀ ਤੇ ਪੰਜਾਬ ਜਿਹੜਾ ਪਾਕਿਸਤਾਨ ਦਾ ਦਿਲ ਨੇ ਤੇ ਦਿਲ ਨੂੰ ਧੜਕਣ ਵਾਸਤੇ ਇਹੋ ਜਿਹਾ ਚੈਨਲ ਜ਼ਰੂਰ ਚਾਹੀਦਾ ਸੀ। ਬਿਲਕੁਲ ਠੀਕ ਕਹਿ ਰਹੇ ਹੋ। ਬੇਗ ਸਾਹਿਬ, ਤੁਹਾਡਾ ਘਰ ਬੜਾ ਖੂਬਸੂਰਤ ਹੈ ਮਾਸ਼ਾਅੱਲਾ। ਇਹ ਬੜੀਆਂ ਖੂਬਸੂਰਤ ਤੁਸੀਂ ਪੇਂਟਿੰਗਸ ਲਗਾਈਆਂ ਹੋਈਆਂ ਨੇ। ਕੋਈ ਖਾਸ ਲਗਾਓ ਇਹ ਪੇਂਟਿੰਗਸ ਦੇ ਨਾਲ? ਉਹ ਆਰਟਿਸਟ ਅਗਰ ਉਹਦੇ 'ਚ ਕੋਈ ਸਟੈਟਿਕ ਹੁਸਨ ਨਾ ਹੋਵੇ ਤਾਂ ਆਰਟਿਸਟ ਨਹੀਂ ਮੈਂ ਮੰਨਦਾ। ਤਾਂ ਇਹ ਆਰਟਿਸਟ ਦਾ ਇੱਕ ਮੈਂ ਸਮਝਦਾ ਇੱਕ ਉਹਦਾ ਅੰਦਰ ਦੀ ਖੂਬਸੂਰਤੀ ਹੈ ਜਿਹਨੂੰ ਆਪਣੇ ਘਰ ਦੇ ਵਿੱਚ ਵੀ ਦਿਖਾਉਣਾ ਚਾਹੀਦਾ। ਪੂਰਾ ਘਰ ਤੁਸੀਂ ਐਸੇ ਚੀਜ਼ ਦੀ ਵਜ੍ਹਾ ਨਾਲ ਸਜਾਇਆ ਹੈ ਸਾਰਾ? ਐਕਚੁਅਲੀ ਜੀ ਮੇਰੀ ਓਬਵੀਅਸਲੀ ਇਹ ਬੁੜੀਆਂ ਦੇ ਕੰਮ ਹੁੰਦੇ ਨੇ ਸਾਰੇ ਔਰ ਜ਼ਿਆਦਾ ਮੇਰੀ ਬੀਵੀ ਦਾ ਇਹਦੇ 'ਚ ਕਮਾਲ ਹੈ ਤੇ ਮੈਂ ਥੋੜਾ ਸਾਥ ਦਿੰਦਾ ਰਹਿੰਦਾ। ਅੱਛਾ। ਵਾਰਿਸ ਬੇਗ ਸਾਹਿਬ, ਤੁਸੀਂ ਇਹ ਘਰ ਤੇ ਬੜਾ ਖੂਬਸੂਰਤ ਬਣਾਇਆ ਲੇਕਿਨ ਤੁਹਾਡੀ ਜੰਮਪਲ ਜਿਹੜੀ ਹੈ ਉਹ ਅੰਦਰੂਨ ਲਾਹੌਰ ਦੀ ਹੈ। ਹਾਂਜੀ ਸਰ। ਤੁਸੀਂ ਉੱਥੇ ਜੰਮੇ ਪਲੇ ਤੇ ਤੁਹਾਡਾ ਬਚਪਨ ਵੀ ਉੱਥੇ ਗੁਜ਼ਰਿਆ। ਹਾਂਜੀ। ਤੇ ਉੱਥੇ ਦੀ ਜ਼ਿੰਦਗੀ ਤੁਹਾਨੂੰ ਯਾਦ ਨਹੀਂ ਆਉਂਦੀ? ਉਹ ਇੱਕ ਮੇਰਾ ਗਾਣਾ ਸੀ ਜੀ, ਲੰਬੇ ਲੰਬੇ ਰਾस्तों से जब गुजरता हूँ ਛੋਟੀ ਛੋਟੀ ਗਲੀਆਂ ਉਹ ਯਾਦ ਆਤੀ ਹੈ। ਜਿੱਥੇ ਤੁਹਾਡਾ ਬਚਪਨ ਗੁਜ਼ਰਿਆ ਹੁੰਦਾ ਤੇ ਉਹ ਤੁਹਾਨੂੰ ਫਿਰ ਗਲੀਆਂ ਵੀ ਯਾਦ ਆਉਂਦੀਆਂ ਤੇ ਉਹ ਮਹੱਲੇ ਵੀ ਯਾਦ ਆਉਂਦੇ ਨੇ। ਤੇ ਮੈਂ ਸਮਝਦਾ ਕਿ ਉਦੋਂ ਤੇ ਬਹੁਤ ਪਿਆਰ ਸੀ ਆਪਣਾ ਲੋਕਾਂ ਦੇ ਵਿੱਚ, ਆਪਣਾ ਨੇਬਰਸ ਦੇ ਵਿੱਚ। ਅੱਜ ਕੱਲ੍ਹ ਤੇ ਨਹੀਂ ਪਤਾ ਚੱਲਦਾ ਕੌਣ ਸਾਡੇ ਨਾਲ ਰਹਿੰਦਾ ਤੇ ਕੌਣ ਉੱਧਰ ਰਹਿੰਦਾ। ਉਹ ਇੱਕ ਡਿਫਰੈਂਟ ਫੀਲ ਹੈਗੀ, ਡਿਫਰੈਂਟ ਵਾਈਬ ਸੀ ਉਹ ਵਾਲੀ। ਮਤਲਬ ਤੁਸੀਂ ਸਮਝਦੇ ਹੋ ਕਿ ਉੱਥੇ ਦੀ ਜ਼ਿੰਦਗੀ ਤੇ ਇੱਥੇ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਫਰਕ ਹੈ? ਹੁਣ ਤੇ ਬਹੁਤ ਹੋ ਗਿਆ ਸਰ। ਹੁਣ ਤੇ ਉਹ ਨਾ ਉਹ ਮੁਹੱਬਤਾਂ ਰਹੀਆਂ। ਉਹ ਕਹਿੰਦੇ ਨੇ ਕਿ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਕਾਨ ਕੱਚੇ ਤੇ ਲੋਕ ਸੱਚੇ ਹੁੰਦੇ ਸਨ। ਹੁਣ ਤੇ ਨਾ ਕੋਈ ਵੀ ਸੱਚਾ ਨਹੀਂ ਰਿਹਾ ਸਰ, ਹਰ ਚੀਜ਼ ਝੂਠੀ ਹੋ ਗਈ ਸਰ। ਸਹੀ। ਤੇ ਮੈਂ ਜ਼ਿਆਦਾ ਆਪਣੀ ਜ਼ਮੀਨ ਨਾਲ ਜੁੜਿਆ ਬੰਦਾ ਤੇ ਸੱਚਾਈ ਨਾਲ ਜੁੜਿਆ ਬੰਦਾ ਤੇ ਅੱਜ ਕੱਲ੍ਹ ਕਿਧਰੇ ਵੀ ਸੱਚ ਨਹੀਂ ਨਜ਼ਰ ਆਉਂਦਾ। ਟੌਪ ਟੂ ਬਾਟਮ ਦੇਖ ਲਓ ਤੁਸੀਂ। ਤੇ ਉਹ ਬਚਪਨ ਦੇ ਵਿੱਚ ਚੂँਕਿ ਅੰਦਰੂਨ ਸ਼ਹਿਰ ਦਾ ਜਦੋਂ ਜ਼ਿਕਰ ਆਉਂਦਾ ਹੈ ਉਦੋਂ ਬੜਾ ਉੱਥੇ ਦੀਆਂ ਰਵਾਇਤ ਆਪਣੀਆਂ ਨੇ, ਉੱਥੇ ਦੇ ਤਿਉਹਾਰ ਆਪਣੇ ਨੇ। ਹਾਂਜੀ। ਬਸੰਤ। ਬਿਲਕੁਲ। ਤੇ ਇਹ ਸਾਰਾ ਕੁਝ ਮਨਾਉਂਦੇ ਰਹੇ? ਇਹ ਸਾਰਾ ਕੁਝ ਕੀਤਾ ਜੀ ਮੈਂ। ਗੁੱਡੀਆਂ ਲੁੱਟੀਆਂ ਵੀ ਨੇ। ਅੱਛਾ। ਤੇ ਗੁੱਡੀਆਂ ਉਡਾਈਆਂ ਵੀ ਨੇ ਤੇ ਪੇਚੇ ਲੜਾਏ ਵੀ ਨੇ ਤੇ ਪਤੰਗਾਂ ਕੱਟੀਆਂ ਵੀ ਨੇ ਤੇ ਕਟਾਈਆਂ ਵੀ ਨੇ। ਅੱਛਾ। ਇਹ ਸਾਰੇ ਕੰਮ ਕੀਤੇ ਨੇ ਸਰ ਜੀ। ਬਚਪਨ ਕੈਸਾ ਗੁਜ਼ਰਿਆ ਸਰ? ਬਹੁਤ ਅੱਛਾ। ਬਚਪਨ ਤਾਂ ਹਮੇਸ਼ਾ ਹੀ ਆਪਣਾ ਬੜਾ ਮਾਸੂਮ ਹੁੰਦਾ ਤੇ ਬੜਾ ਸੱਚਾ ਹੁੰਦਾ ਤੇ ਬੜਾ ਕੂਲ ਹੁੰਦਾ ਤੇ ਬਚਪਨ ਬਹੁਤ ਅੱਛਾ ਗੁਜ਼ਰਿਆ ਜੀ। ਸ਼ਰਾਰਤੀ ਹੁੰਦੇ ਸੋ? ਬਿਲਕੁਲ ਨਹੀਂ, ਮੈਂ ਬੜਾ ਕਾਮ ਹੈਗਾ ਸੀ ਜੀ। ਅੱਛਾ। ਹਾਂ, ਮੈਨੂੰ ਕੋਈ ਛੇੜੇ ਨਾ, ਮੈਂ ਕਿਸੇ ਨੂੰ ਨਹੀਂ ਛੇੜਦਾ ਸੀ। ਅੱਛਾ। ਹਾਂ, ਮੈਂ ਆਪਣੇ ਉਹਦੇ 'ਚ ਰਹਿੰਦਾ ਸੀ, ਬਿਲਕੁਲ ਮਸਤ। ਸਹੀ ਹੈ। ਹਾਂ ਜੀ। ਤੇ ਮਤਲਬ ਕਦੀ ਕੋਈ ਐਸੀ ਸ਼ਰਾਰਤ ਕੀਤੀ ਹੋਵੇ ਜਾਂ ਵੈਸੇ ਕਦੀ ਕਿਸੇ ਨੇ ਕੋਈ ਡਾਂਟਿਆ ਹੋਵੇ, ਕੋਈ ਮਾਰ ਪਈ ਹੋਵੇ ਕਿਸੇ ਤੋਂ ਵੱਡਿਆਂ ਕੋਲੋਂ? ਮੈਂ ਮਾਰ ਖਾਣ ਵਾਲਾ ਸੀ, ਮਾਰਨ ਵਾਲਾ ਸੀ। ਅੱਛਾ, ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਹੀ? ਹਾਂ ਜੀ। ਸਹੀ। ਵਾਰਿਸ ਬੇਗ ਸਾਹਿਬ, ਬਚਪਨ 'ਚ ਤੁਹਾਡਾ ਨਾਂ ਜੁਗਨੂ ਸੀ। ਇਹ ਜੁਗਨੂ ਕਿਹਨੇ ਰੱਖਿਆ ਤੁਹਾਡਾ ਨਾਂ? ਜੁਗਨੂ ਜੀ ਮੇਰਾ ਨਾਮ ਮੇਰੇ ਦਾਦਾ ਜੀ ਨੇ ਰੱਖਿਆ ਸੀ। ਉਹ ਪਿਆਰ ਨਾਲ ਮੈਨੂੰ ਜੁਗਨੂ ਕਹਿੰਦੇ ਸਨ ਔਰ ਇਹ ਵੀ ਕਹਿੰਦੇ ਸਨ ਕਿ ਤੂੰ ਇਹ ਜਿਹੜਾ ਮੇਰਾ ਪੁੱਤਰ ਹੈ ਨਾ, ਜਦੋਂ ਵੱਡਾ ਹੋਏਗਾ ਤਾਂ ਪੂਰੀ ਦੁਨੀਆ 'ਚ ਚਮਕੇਗਾ ਜਿਵੇਂ ਜੁਗਨੂ ਚਮਕਦਾ। ਤਾਂ ਸਮ ਟਾਈਮ ਮੈਂ ਸਮਝਦਾ ਕਿ ਵੱਡਿਆਂ ਦੀਆਂ ਗੱਲਾਂ ਕਈਆਂ ਹੋਈਆਂ ਸੱਚ ਹੋ ਜਾਂਦੀਆਂ ਤੇ ਜਿਹੜੇ ਬਜ਼ੁਰਗ ਗੱਲ ਕਰਦੇ ਨੇ ਉਹ ਹਮੇਸ਼ਾ ਹੀ ਸੱਚ ਹੁੰਦੀ ਹੈ। ਬੇਸ਼ੱਕ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਫਿਰ ਉਹ ਜੁਗਨੂ ਮਾਸ਼ਾਅੱਲਾ ਅੱਜ ਪੂਰੀ ਦੁਨੀਆ ਦੇ ਚਮਕ ਰਿਹਾ ਜੀ। ਹਾਂਜੀ, ਬਿਲਕੁਲ ਠੀਕ ਹੈ। ਤੇ ਮੈਂ ਅਗਰ ਤੁਹਾਡੇ ਬਚਪਨ ਨੂੰ ਤੇ ਤੁਹਾਡੀ ਜਵਾਨੀ ਨੂੰ ਅਗਰ ਮਿਕਸ ਕਰਾਂ ਤੇ ਬਚਪਨ ਦਾ ਜਿਹੜਾ ਜੁਗਨੂ ਹੈ
ਔਰ ਅੱਜ ਦਾ ਜਿਹੜਾ ਵਾਰਸ ਬੇਗ ਹੈ ਕੀ ਫਰਕ ਮਹਿਸੂਸ ਕਰਦੇ ਹੋ ਇਹਦੇ 'ਚ? ਮੇਰੇ ਆਪਣੇ ਤੇ ਕੋਈ ਫਰਕ ਨਹੀਂ ਆਇਆ ਜੀ। ਅੱਛਾ, ਮੇਰੀ ਚੀਜ਼ਾਂ ਚੇਂਜ ਹੋ ਗਈਆਂ, ਬਾਕੀ ਮੈਂ ਉਹੀ ਜੁਗਨੂ ਹਾਂ ਜਿਹੜਾ ਆਪਣੇ ਦਾਦਾ ਜੀ ਦਾ ਬੱਚਾ ਸੀ। ਅੱਜ ਵੀ ਮੇਰੇ ਅੰਦਰ ਉਹੀ ਬੱਚਾ, ਅੱਜ ਵੀ ਮੇਰੇ ਅੰਦਰ ਉਹੀ ਜਿਹੜੇ ਬਜ਼ੁਰਗਾਂ ਦੀਆਂ ਚੀਜ਼ਾਂ ਨੇ, ਆਪਣੀ ਫੈਮਿਲੀ ਦੇ ਸਿਖਾਈਆਂ ਹੋਈਆਂ, ਆਪਣਾ ਮੋਰਲ ਵੈਲਿਊਜ਼, ਔਰ ਜਿੰਨੇ ਵੀ ਸਾਡੇ ਵੱਡਿਆਂ ਨੇ ਸਾਨੂੰ ਚੀਜ਼ਾਂ ਸਿਖਾਈਆਂ, ਅਸੀਂ ਉੱਥੋਂ ਨਹੀਂ ਬਦਲੇ। ਉਹ ਚੀਜ਼ਾਂ ਅੱਜ ਵੀ ਮੌਜੂਦ ਅੱਜ ਵੀ ਮੌਜੂਦ ਨੇ, ਉਹ ਸਾਡੇ ਜੀਨਸ ਵਿੱਚ ਹੈਗੀਆਂ ਨੇ। ਤੇ ਕਦੀ ਜਾਣਾ ਹੁੰਦਾ ਹੈ ਆਪਣੇ ਆਬਾਈ ਘਰ ਦੇ ਵਿੱਚ? ਸਰ ਜੀ ਉਹ ਤੇ ਹੁਣ ਆਪਣਾ ਕਦੀ ਨਹੀਂ ਗਏ ਉੱਥੇ। ਉੱਥੇ ਤਾਂ ਬਹੁਤ ਬਿਲਡਿੰਗਸ ਬਣ ਗਈਆਂ। ਦੈਟ ਇਜ਼ ਦ ਮੋਸਟ ਐਕਸਪੈਂਸਿਵ ਏਰੀਆ ਇਨ ਲਾਹੌਰ, ਕਿਉਂਕਿ ਮੈਂ ਹੁਣ ਇਹ ਸੁਣਿਆ ਕਿ ਮਰੀਮ ਸਾਹਿਬਾ ਉੱਥੇ ਆਪਣਾ ਚਾਰ ਦੀਵਾਰੀ ਕਰਦੇ ਪਏ ਨੇ। ਅੱਛਾ, ਆਪਣਾ ਲਾਹੌਰ ਨੂੰ ਬਿਲਕੁਲ ਉਹ ਬਹੁਤ ਹੀ ਖੂਬਸੂਰਤ ਬਣਾ ਰਹੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਨਜਾਇਜ਼ ਤਜਾਵਜ਼ਾਤ ਹੈਗੇ ਸਨ ਸਾਲਾਂ ਸਾਲ ਤੋਂ। ਜਿਹੜਾ ਪਹਿਲੀ ਵਾਰੀ ਇਸ ਗਵਰਨਮੈਂਟ ਨੇ ਉਹ ਸਾਰੀਆਂ ਨਜਾਇਜ਼ ਤਜਾਵਜ਼ਾਤ ਨੂੰ ਤੋੜਿਆ ਹੈ, ਔਰ ਉੱਥੇ ਬਹੁਤ ਅੱਛੀ ਪਾਰਕਿੰਗ, ਬਹੁਤ ਅੱਛੇ ਬਾਗ, ਜਿਹੜਾ ਲਾਹੌਰ ਸੀ ਨਾ 47 ਵਾਲਾ, ਉਹ ਉਹਨੂੰ ਰਿਵਾਈਵ ਕਰਦੇ ਪਏ ਨੇ। ਅਤੇ ਉਹ ਬੜਾ ਅੱਛਾ ਇਕਦਾਮ ਹੈ ਜੀ ਮਰੀਮ ਨਵਾਜ਼ ਸਾਹਿਬਾ ਦਾ। ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਪੂਰੇ ਆਪਣੇ ਜਿਹੜੀ 75 ਸਾਲ ਤੋਂ ਲੋਕਾਂ ਨੇ ਤਜਾਵਜ਼ਾਤ ਸਨ ਉਹ ਖਤਮ ਹੁੰਦੀਆਂ ਪਈਆਂ, ਔਰ ਉੱਥੇ ਜਿਹੜੇ ਬਾਗ ਸਨ ਉਹ ਉਸ ਤਰ੍ਹਾਂ ਹੀ ਬਾਗ ਬਣਨਗੇ ਜਿਵੇਂ 47 ਤੋਂ ਪਹਿਲੇ ਸੀ। ਉਹਨਾਂ ਨੂੰ ਮਹਿਫੂਜ਼ ਕਰਨ ਦਾ ਪ੍ਰੋਗਰਾਮ ਪ੍ਰੋਗਰਾਮ ਇਹਨੂੰ ਸਾਰਾ ਆਪਣਾ ਵਰਲਡ ਬੈਂਕ ਨੇ ਸਾਰਾ ਕੀਤਾ ਹੈ। ਅਤੇ ਉਹਦੇ 'ਚ ਬਿਲਾਲ ਯਾਸੀਨ ਸਾਹਿਬ ਦਾ ਬੜਾ ਕਿਰਦਾਰ ਹੈ, ਕਿਉਂਕਿ ਉਹ ਉੱਥੇ ਹੀ ਰਹਿੰਦੇ ਨੇ ਉਸ ਇਲਾਕੇ 'ਚ। ਅਤੇ ਉੱਥੇ ਮੈਂ ਇੱਕ ਦਿਨ ਗਿਆ ਅਤੇ ਉੱਥੇ ਜਿਹੜਾ ਮੇਰਾ ਘਰ ਸੀ ਸਾਹਮਣੇ ਸਭ ਪਾਸੇ ਬਿਲਡਿੰਗਾਂ ਬਣ ਗਈਆਂ, ਮੇਰਾ ਜਿਹੜਾ ਉਹ ਵਾਲਾ ਏਰੀਆ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ। ਅਤੇ ਉੱਥੇ ਮੈਂ ਵੀ ਸਟਾਰਟ ਕਰਾਂਗਾ ਜੀ, ਕੋਈ ਆਪਣੀ ਬਿਲਡਿੰਗ ਬਣਾਵਾਂਗਾ, ਕਿਉਂਕਿ ਮੈਂ ਆਪਣੀ ਜਿਹੜੀ ਕਹਿੰਦੇ ਨੇ ਪੁਰਖਾਂ ਦੀ ਜਾਇਦਾਦ ਨੂੰ ਵੇਚਣਾ ਨਹੀਂ ਚਾਹੁੰਦਾ। ਅਤੇ ਉਹ ਐਕਚੁਅਲੀ ਉਹ ਮੇਰੇ ਨਾਂ ਕਰਕੇ ਸਨ ਸਾਰੀ, ਉਹ ਮੈਂ ਸਭ ਦੇ ਹਿੱਸੇ ਦੇ ਕੇ ਤੋਂ ਮੈਂ ਖਰੀਦ ਲਿੱਤੀ ਸੀ। ਅਤੇ ਮੈਂ ਆਪਣੀ ਇਹਨਾਂ ਰੂਟਸ ਨਾਲ ਜੁੜਿਆ ਹਾਂ, ਅਤੇ ਮੈਂ ਚਾਹੁੰਦਾ ਜਿੱਥੇ ਮੇਰਾ ਦਾਦਾ ਪੈਦਾ ਹੋਇਆ, ਜਿੱਥੇ ਮੈਂ ਪੈਦਾ ਹੋਇਆ, ਉੱਥੇ ਮੈਂ ਉਹਨੂੰ ਕੋਈ ਉਹਨਾਂ ਦੇ ਨਾਂ ਦੀ ਕੋਈ ਬਿਲਡਿੰਗ ਬਣਾ ਦਿਆਂ। ਬੇਗ ਸਾਹਿਬ, ਗਾਣੇ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਸਰ ਜੀ ਇਹ ਜਿਹੜਾ ਨਾ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਗਾਣ ਦਾ ਸ਼ੌਕ ਹੈ, ਜਿਹੜੇ ਹੁੰਦੇ ਨਾ ਆਰਟਿਸਟ ਹੁੰਦੇ ਨੇ, ਜਿਹੜੇ ਈਡੀਅਟ ਹੁੰਦੇ ਨੇ, ਅਤੇ ਜਿਹੜੇ ਜੀਨੀਅਸ ਹੁੰਦੇ ਨੇ, ਇਹ ਬੌਰਨ ਹੁੰਦੇ ਨੇ। ਇਹ ਤੁਸੀਂ ਪੈਦਾ ਪਦੈਸ਼ੀ ਹੁੰਦੇ ਨੇ। ਅਤੇ ਇਹ ਮੈਨੂੰ ਕੋਈ ਸ਼ੌਕ, ਮੇਰੇ ਆਮ ਦਾ ਓਨਲੀ ਗਾਇ ਇਨ ਮਾਈ ਫੈਮਿਲੀ ਜਿਹੜਾ ਕੋਈ ਗਾਉਂਦਾ ਪਿਆ, ਜਿਹਨੇ ਗਾਣਾ ਆਪਣਾ ਗਾਇਆ ਅਤੇ ਸਿੱਖਿਆ, ਇਹਦੀ ਮੈਨੂੰ ਬਹੁਤ ਜ਼ਿਆਦਾ ਮੁਖਾਲਫਤ ਵੀ ਹੋਈ ਮੇਰੇ ਫੈਮਿਲੀ ਵੱਲੋਂ। ਲੇਕਿਨ ਮੈਂ ਇਹ ਸੋਚਿਆ ਕਿ ਇਹ ਆਵਾਜ਼ ਮੇਰੀ ਅੱਲਾ ਦੀ ਦਿੱਤੀ ਹੋਈ ਹੈ, ਇਹ ਕਿਸੇ ਬੰਦੇ ਨੇ ਤਾਂ ਮੈਨੂੰ ਦਿੱਤੀ ਨਹੀਂ ਹੈ, ਅਤੇ ਫਿਰ ਮੈਂ ਕਿਸੇ ਬੰਦੇ ਦੀ ਗੱਲ ਕਿਉਂ ਸੁਣਾਂਗਾ। ਅਤੇ ਉਹ ਸ਼ੌਕ ਫਿਰ ਮੇਰੇ ਪੁੱਤਰ ਵਿੱਚ ਵੀ ਆਇਆ, ਅਮਾਰ ਦੇ ਵਿੱਚ। ਅਤੇ ਮੈਂ ਕਿਹਾ ਯੂ ਕੀਪ ਇਟ ਅਪ। ਮੈਨੂੰ ਤਾਂ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਉਹਨੂੰ ਮੈਂ ਫਿਰ ਖੁੱਲ੍ਹਾ ਰਾਹ ਦਿੱਤਾ। ਗੁਲੂਕਾਰ ਬਣਨ ਵਾਸਤੇ ਜਿਹੜਾ ਸਫ਼ਰ ਹੈ, ਮਤਲਬ ਕਿੰਨਾ ਦੁਸ਼ਵਾਰ ਰਿਹਾ ਹੈ ਵਾਲਾ? ਬਹੁਤ ਜ਼ਿਆਦਾ ਜੀ। ਲੇਕਿਨ ਮੈਂ ਸਮਝਦਾ ਕਿ ਜਦੋਂ ਤੁਹਾਡੇ ਅੰਦਰ ਜਨੂਨ ਹੋਵੇ, ਸ਼ੌਕ ਹੋਵੇ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮੁਹੱਬਤ ਦੇ ਨਾ, ਜਦੋਂ ਮੁਹੱਬਤ ਬਹੁਤ ਜ਼ਿਆਦਾ ਹੋ ਜਾਏ ਤਾਂ ਉਹਦੇ ਸ਼ਬਦ ਮੁੱਕ ਜਾਂਦੇ ਨੇ। ਫਿਰ ਉਹ ਸ਼ਬਦਾਂ ਦੀ ਜ਼ਰੂਰਤ ਨਹੀਂ ਰਹਿੰਦੀ, ਉਹ ਨਜ਼ਰ ਆਉਂਦੀ ਹੈ ਮੁਹੱਬਤ, ਅਤੇ ਉਹਦੇ ਵਾਸਤੇ ਸ਼ਬਦਾਂ ਦੀ ਜ਼ਰੂਰਤ ਨਹੀਂ ਹੁੰਦੀ। ਲੋਕ ਕਹਿੰਦੇ ਜੀ ਮੈਨੂੰ ਸ਼ਬਦ ਦਿਓ, ਮੈਨੂੰ ਕੋਈ ਅਲਫਾਜ਼ ਦਿਓ। ਅਤੇ ਜਦੋਂ ਮੁਹੱਬਤ ਸਹੀ ਹੋਵੇ ਤਾਂ ਉਹਦੇ ਵਾਸਤੇ ਅਲਫਾਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਇਹ ਇੰਝ ਹੀ ਜਦੋਂ ਇਸ਼ਕ ਸੱਚਾ ਹੋਵੇ ਅਤੇ ਉਹਦੇ ਵਾਸਤੇ ਫਿਰ ਕੁਛ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਆਪੇ ਹੀ ਤੁਸੀਂ ਸਾਹਮਣੇ ਆ ਜਾਂਦੇ। ਅਤੇ ਬਚਪਨ ਤੋਂ ਹੀ ਗਾਣੇ ਦਾ ਸ਼ੌਕ ਸੀ ਜਾਂ? ਬਿਲਕੁਲ ਜੀ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਸਟਾਰਟ ਕੀਤਾ। ਮੈਂ ਤਾਂ ਬਚਪਨ ਤੋਂ ਹੀ ਇਸ ਤਰ੍ਹਾਂ ਹੀ ਗਾਉਂਦਾ ਅੱਜ ਤੁਹਾਡੇ ਸਾਹਮਣੇ ਬਚਪਨ 'ਚ ਬਾਥਰੂਮ ਸਿੰਗਰ ਬੰਦਾ ਬਣਦਾ ਹੈ ਅਤੇ ਫਿਰ ਅੱਗੋਂ? ਨਹੀਂ, ਬਾਥਰੂਮ ਸਿੰਗਰ ਤਾਂ ਹੁੰਦੇ, ਸਿਰਫ ਬਾਥਰੂਮ 'ਚ ਰਹਿ ਜਾਂਦੇ। ਮੈਂ ਹਰ ਜਗ੍ਹਾ 'ਤੇ ਗਾ ਦਿੰਦਾ ਸੀ। ਅਤੇ ਪਹਿਲੀ ਦਫਾ ਤੁਸੀਂ ਮੇਰਾ ਖਿਆਲ ਕੋਈ ਗਿਟਾਰ ਖਰੀਦਿਆ ਸੀ ਜਦੋਂ ਮਿਊਜ਼ਿਕ ਨਾਲ ਲਗਾਓ ਪੈਦਾ ਹੋਇਆ? ਹਾਂਜੀ, ਮੈਂ ਜੀ ਆਪਣਾ ਜਦੋਂ ਗਵਰਨਮੈਂਟ ਕਾਲਜ ਗਿਆ ਲਾਹੌਰ, ਅਤੇ ਉੱਥੇ ਸਾਡੇ ਸੁਸਾਇਟੀ ਹੈਗੀ ਸੀ, ਮਿਊਜ਼ਿਕ ਸੁਸਾਇਟੀ ਸੀ। ਅਤੇ ਮੈਂ ਉਸ ਸੁਸਾਇਟੀ ਦੇ ਥਰੂ ਪਹਿਲਾ ਵਾਰੀ TV 'ਤੇ ਗਿਆ। ਉੱਥੇ ਜਾ ਕੇ ਮੈਂ ਇੱਕ ਪ੍ਰੋਗਰਾਮ ਕਰਨ ਗਿਆ, ਕਿਉਂਕਿ ਉਹਨਾਂ ਨੇ PT ਵਾਲਿਆਂ ਨੇ ਕਿਹਾ ਕਿ ਤੁਹਾਡੇ ਕਾਲਜ ਦੇ ਜਿਹੜੇ ਲੜਕੇ ਗਾਉਂਦੇ ਨੇ ਉਹਨਾਂ ਨੂੰ ਆਪਣਾ ਸਾਡੇ ਕੋਲ ਭੇਜੋ। ਅਤੇ ਮੈਂ ਇੱਕ ਪ੍ਰੋਗਰਾਮ ਕਰਨ ਗਿਆ ਸੀ। ਉਹਦੇ ਬਾਅਦ ਮੈਂ ਕੋਈ 15 ਪ੍ਰੋਗਰਾਮ ਕੀਤੇ। ਆਪਣਾ ਸਲੀਮ ਤਾਹਿਰ ਸਾਹਿਬ ਦਾ ਪ੍ਰੋਗਰਾਮ ਸੀ। ਫਿਰ ਮੇਰੇ ਡੈਡੀ ਨੇ ਕਿਹਾ ਕਿ ਪੁੱਤਰ ਇਹ ਕੰਮ ਤੂੰ ਗਲਤ ਕਰ ਰਿਹਾ, ਪਹਿਲੇ ਪੜ੍ਹਾਈ ਮੁਕੰਮਲ ਕਰ ਲੈ। ਸਹੀ ਹੈ। ਉਹ ਆਫ ਕੋਰਸ ਜਿਹੜੇ ਅੱਜ ਮੈਂ ਵੀ ਬਾਪ ਹੈਗਾ ਅਤੇ ਮੈਂ ਇਹੀ ਕਹਾਂਗਾ ਕਿ ਬੱਚਾ ਕੁਛ ਕਰ ਲੈ। ਤਾਂ ਫਿਰ ਮੈਂ ਜੀ ਕੁਇਟ ਕਰਤਾ ਬਿਲਕੁਲ ਹੀ ਨਾ। ਮੈਂ ਗ੍ਰੈਜੂਏਸ਼ਨ ਕੀਤੀ, ਫਿਰ ਮੈਂ ਦੁਬਾਰਾ ਮਿਊਜ਼ਿਕ ਸ਼ੁਰੂ ਕੀਤਾ। ਮੇਰੀ ਫਿਰ ਪਹਿਲਾ ਗਾਣਾ ਆਇਆ ਜਨਵਰੀ 92 ਦੇ ਵਿੱਚ, 89। ਉਹਦੇ ਬਾਅਦ ਫਿਰ 92 ਵਿੱਚ ਇੱਕ ਐਲਬਮ ਕੀਤਾ। ਫਿਰ ਆਪਣਾ 95 ਦੇ ਵਿੱਚ ਫਿਲਮ ਬਣਦੀ ਪਈ ਸੀ ਸੰਗਮ।
97 ਵਿੱਚ ਮੇਰਾ ਗਾਣਾ ਰਿਲੀਜ਼ ਹੋਇਆ ਆਪ ਯਾਰ ਦਿਲ ਮੇ ਜਗ੍ਹਾ, ਉਹਦੇ ਬਾਅਦ ਫਿਰ ਅੱਗੇ ਚੱਲ ਅੱਗੇ ਮਾਸ਼ਾਅੱਲਾ ਜੀ। ਤੇ ਜਿਸ ਵੇਲੇ ਤੁਸੀਂ ਇਹ ਗਾਣਾ ਸ਼ੁਰੂ ਕੀਤਾ ਫਿਰ ਤੁਸੀਂ ਖੁਦ ਦੱਸਦੇ ਹੋ ਕਿ ਮੈਂ ਕੁਇਟ ਕੀਤਾ ਜਦੋਂ ਤੁਹਾਡੀ ਐਜੂਕੇਸ਼ਨ ਵਿੱਚ ਆ ਗਈ, ਵਾਲਦੈਨ ਨੇ ਕਿਹਾ, ਤੇ ਕੁਇਟ ਸਿਰਫ ਆਪਣੇ ਅੱਬਾ ਜੀ ਕੋ ਡਰਦੇ ਕੀਤਾ, ਕੁਇਟ ਨਹੀਂ ਕੀਤਾ ਉਹਨਾਂ ਸਾਹਮਣੇ ਨਹੀਂ ਕੁਝ ਕਰਦਾ ਸੀ ਕਿ ਇਹਨਾਂ ਨੂੰ ਪਤਾ ਨਾ ਚੱਲੇ, ਫਿਰ ਲੁਕ ਲੁਕ ਕੇ ਕੰਮ ਕਰਦੇ ਰਹੇ। ਤੇ ਵੈਸੇ ਓਵਰਆਲ ਫੈਮਿਲੀ ਵੱਲੋਂ ਕੋਈ ਸਪੋਰਟ ਮਿਲੀ ਜਾਂ ਮਤਲਬ ਮੁਖਾਲਫਤ ਹੀ ਰਹੀ ਹੈ ਇਸ ਬਾਰੇ ਨਾਲ? ਸਰ ਮੁਖਾਲਫਤ ਰਹੀ, ਲੇਕਿਨ ਜਦੋਂ ਮੇਰਾ ਨਾਂ ਹੋ ਗਿਆ ਨਾ ਫਿਰ ਸਪੋਰਟ ਮਿਲਣੀ ਸ਼ੁਰੂ ਹੋ ਗਈ। ਫਿਰ ਸਪੋਰਟ ਮਿਲੀ ਜਿਵੇਂ ਕਿ ਜਿਸ ਵੇਲੇ ਤੁਹਾਡੇ ਗਾਣੇ ਹਿੱਟ ਹੋਣੇ ਸ਼ੁਰੂ ਹੋ ਗਏ ਹਾਂਜੀ, ਤੇ ਫਿਰ ਘਰ ਵਾਲਿਆਂ ਨੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ। ऑफ कोर्स सर, वो तो वो ज़िंदगी की राह में ऐसे मकाम आने लगे, वो वाली बात है ना कि अब तो जो खिलाफ है वो भी अपने होने लगे, तो वो बात हो जाती है जब आप मशहूर होते हैं। फिर मेरे डैडी कहते सन जी है वारिस भी मेरा पुत्र है। ਵੈਰੀ ਗੁੱਡ। ਤੇ ਤੁਹਾਡੇ ਘਰ 'ਚ ਵੈਸੇ ਮਤਲਬ ਗਾਣਾ ਤੇ ਇੱਕ ਐਸੀ ਚੀਜ਼ ਹੈ, ਮਿਊਜ਼ਿਕ ਐਸੀ ਚੀਜ਼ ਹੈ ਜਿਹੜੇ ਸਾਰੇ ਹੀ ਕਿਸੇ ਨਾ ਕਿਸੇ ਰੰਗ 'ਚ ਸੁਣ ਰਹੇ ਹੁੰਦੇ ਨੇ। ਹਾਂਜੀ, ਤੇ ਘਰ ਦੇ ਵਿੱਚ ਵੈਸੇ ਨਹੀਂ ਗਾਣੇ ਸੁਣਨ ਦਾ ਸ਼ੌਕ ਸੀ, ਸਭ ਕੁਝ ਸੀ, ਲੇਕਿਨ ਵੱਡੇ ਹੈ ਕਹਿੰਦੇ ਕਿ ਯਾਰ ਇਹ ਤਾਂ ਕੋਈ ਮੁਸਤਕਬਲ ਨਹੀਂ ਹੈ ਪਾਕਿਸਤਾਨ ਦੇ। ਲੇਕਿਨ ਉਸ ਤੁਸੀਂ ਦੇਖੋ ਨਾ 95 ਨੂੰ ਦੇਖੋ ਤਾਂ ਅੱਜ ਦੇਖੋ ਜ਼ਮੀਨ ਆਸਮਾਨ ਦਾ ਫਰਕ ਆ ਗਿਆ। ਤਾਂ ਅੱਜ ਤੇ ਚੰਗੇ ਚੰਗੇ ਘਰਾਂ ਦੇ ਬੱਚੀਆਂ ਉਹ ਸਿਰਫ ਟੀਵੀ 'ਤੇ ਆਪਣਾ ਗਾਣਾ ਗਾ ਕੇ ਤੇ ਆਪਣੇ ਲਾ ਦਿੰਦੇ ਨੇ। ਉਦੋਂ ਅਸੀਂ ਇਹ ਕਰ ਨਹੀਂ ਸਕਦੇ ਸੀ, ਸੋਚ ਵੀ ਨਹੀਂ ਸਕਦੇ ਸੀ। ਬਿਲਕੁਲ ਸਹੀ ਹੈ। ਤੇ ਉਹ ਫਿਰ ਲੁਕ ਲੁਕ ਕੇ ਕਰੀਦਾ ਸੀ, ਤੇ ਅੱਜ ਕੱਲ੍ਹ ਕੋਈ ਚੀਜ਼ ਲੁਕੀ ਵੀ ਨਹੀਂ ਰਹੀ ਭਾਈ। ਸਹੀ ਤੇ ਮਤਲਬ ਉਹ ਉਸ ਦੌਰ ਦੀ ਮਿਊਜ਼ਿਕ ਤੇ ਅੱਜ ਦੇ ਮਿਊਜ਼ਿਕ ਦੇ ਵਿੱਚ ਵੀ ਤੁਸੀਂ ਸਮਝਦੇ ਹੋ ਕਿ ਬਹੁਤ ਜ਼ਿਆਦਾ ਫਰਕ ਹੈ? ਮਤਲਬ ਬਹੁਤ ਜ਼ਿਆਦਾ ਸਰ, ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਹੁਣ ਤੇ ਤੁਸੀਂ ਤੁਹਾਡਾ ਕੋਈ ਗਾਣਾ ਕਲਿੱਕ ਹੋ ਜਾਏ, ਕਲਿੱਕ ਵਾਲਾ ਸਿਸਟਮ ਹੈ ਅੱਜ, ਕਲਿੱਕ ਸਿਸਟਮ ਰਹਿ ਗਿਆ ਜੀ। ਕਲਿੱਕ ਸਿਸਟਮ ਉਦੋਂ ਤੁਸੀਂ ਜਬ ਤੱਕ ਗਾਣਾ ਕੋਈ ਲਿਖੇਗਾ, ਫਿਰ ਬਣਾਏਗਾ, ਫਿਰ ਸਟੂਡੀਓ ਜਾਓਗੇ, ਫਿਰ ਰਿਕਾਰਡਿੰਗ ਕਰੋਗੇ, ਫਿਰ ਗਾਣਾ ਲੈ ਕੇ ਲੱਗੇ ਫਿਰੋਗੇ। ਬਿਲਕੁਲ ਸਹੀ ਹੈ। ਹੁਣ ਤੇ ਤੁਸੀਂ ਕਿਤੇ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਇੱਕ ਗਾਣਾ ਗਾਇਆ ਸੋਸ਼ਲ ਮੀਡੀਆ 'ਤੇ ਪਾਤਾ, ਉਹ ਹਿੱਟ ਹੋ ਗਿਆ, ਤੇ ਉਹਦੇ ਬਾਅਦ ਫਿਰ ਉਹੀ ਹਿੱਟ ਹੋ ਗਿਆ, ਉਹਦੇ ਬਾਅਦ ਫਿਰ ਬੰਦਾ ਗਾਇਬ ਹੋ ਜਾਂਦਾ। ਅੱਛਾ, ਇਹ ਜਿਹੜਾ ਅੱਜ ਕੱਲ੍ਹ ਮਿਊਜ਼ਿਕ ਦੇ ਵਿੱਚ ਆਟੋ ਟਿਊਨ ਇੰਟਰੋਡਿਊਸ ਹੋ ਗਈ, ਤੁਸੀਂ ਸਮਝਦੇ ਹੋ ਕਿ ਜਿਹੜੇ ਹਕੀਕੀ ਗਾਣ ਵਾਲੇ ਨੇ, ਜਿਹੜੇ ਅੱਛੇ ਸੁਰ ਨਾਲ ਗਾਣ ਵਾਲੇ ਨੇ, ਇਹ ਉਹਨਾਂ ਦੀ ਹੱਕ ਤਲਫੀ ਨਹੀਂ ਹੋ ਰਹੀ, ਉਹਨਾਂ ਵਾਸਤੇ ਨੁਕਸਾਨ ਦਾ ਬਾਇਸ ਨਹੀਂ ਬਣ ਰਿਹਾ? ਨਹੀਂ ਸਰ, ਨਹੀਂ, ਹਕੀਕਤ ਹੀ ਰਹਿੰਦੀ ਹੈ। ਜਿਹੜੇ ਹਕੀਕੀ ਲੋਕ ਨੇ ਉਹ ਕਦੀ ਨਾ ਬਦਲਣੇ ਨੇ ਤੇ ਨਾ ਉਹਨਾਂ ਦਾ ਕਦੀ ਉਹ ਕਰੇਜ਼ ਘੱਟ ਹੋਣਾ। ਇਹ ਜਿਹੜੇ ਨਾ ਮੈਂ ਸਮਝਦਾ ਕਿ ਜਿਹੜੀ ਨੌਜਵਾਨ ਨਸਲ ਹੈ ਉਹ ਜ਼ਿਆਦਾਤਰ ਅੱਜ ਕੱਲ੍ਹ ਤੇ ਆਟੋ ਟਿਊਨ ਵਾਲੇ ਪਾਸੇ ਹੀ ਜਾ ਰਹੀ ਹੈ। ਸਰ ਹਰ ਚੀਜ਼ ਨਾ ਉਹ ਕੀ ਕਹਿੰਦੇ ਨੇ ਸ਼ਾਰਟ ਕਰਤੀ ਗਈ ਹੈ ਨਾ। ਹੁਣ ਤੱਕ ਨਾ ਪਹਿਲੇ ਥੋੜਾ ਫਾਸਟ ਮਿਊਜ਼ਿਕ ਸੀ, ਫਿਰ ਥੋੜਾ ਸਲੋ ਆਇਆ, ਗਜ਼ਲਾਂ ਤੋਂ ਫਿਰ ਫਾਸਟ ਮਿਊਜ਼ਿਕ ਆਇਆ, ਫਿਰ ਇਹ ਆਇਆ, ਹੁਣ ਕਵਾਲੀ ਆ ਗਈ। ਅੱਛਾ ਵਾਲਾ ਸਿੰਗਰ ਕਵਾਲੀ ਗਾਣਾ ਸ਼ੁਰੂ ਹੋ ਗਿਆ। ਸਹੀ ਹੈ। मैं नाम नहीं देना चाहता, बहुत बड़े बड़े नाम हैं जो अपने गाने छोड़ के कवालियों पे आ गए। ਉਹਦੀ ਕੀ ਵਜ੍ਹਾ ਸਰ? सर ट्रेंड है, ਮਤਲਬ ਇਸ ਲਈ ਟ੍ਰੈਂਡ ਜਾ ਰਿਹਾ ਤੇ ਲੋਕ ਹੀ ਹੁਣ ਕਹਿੰਦੇ ट्रेंड है और कुछ नहीं है। कवाली आप देखना, मेरे ख्याल से 25 साल तो मुझे हो गए हैं खान साहब के से काम किए हुए। जब मैं नुसरत फतेह अली खान साहब के साथ काम करता था, अब की कवाली हुंदी कवाली, मैं खान साहब ने बड़े गाने किए ने जी, नुसरत फतेह अली खान साहब ने उन्होंने दी कंपोजिशन ਦੇ ਵਿੱਚ। ਅੱਛਾ, ਗੁੱਡ। ਸਭ ਤੋਂ ਜ਼ਿਆਦਾ ਐਕਚੁਅਲੀ ਮੈਂ ਹੀ ਗਾਣੇ ਕੀਤੇ ਨੇ। ਮੈਨੂੰ ਬਲਕਿ ਰਾਹਤ ਭਾਈ ਨੇ ਕਿਹਾ ਕਿ ਅਗਰ ਖਾਨ ਸਾਹਿਬ ਨੇ ਕਿਸੇ ਮੇਲ ਸਿੰਗਰ ਨੂੰ ਆਪਣੇ ਬਾਅਦ ਗਵਾਇਆ ਤਾਂ ਤੁਸੀਂ ਹੋ। ਤੇ ਉਹ ਆਜ਼ਾਦ ਦੀ ਗੱਲ। ਹਾਂਜੀ, ਉਹ ਗਾਣੇ ਸੀ ਕੀਤੇ। ਤੇ ਹੁਣ ਤੁਸੀਂ ਦੇਖੋ ਨਾ, ਉਹ ਜਿਹੜੀ ਕਵਾਲੀ ਅੱਜ ਤੋਂ 25 ਸਾਲ ਪਹਿਲੇ ਖਾਨ ਸਾਹਿਬ ਨੇ ਗਾਈ ਹੈ, 26 ਸਾਲ ਪਹਿਲੇ, ਅੱਜ ਵੀ ਉਹੀ ਗਾ ਰਹੇ ਨੇ, ਕੋਈ ਨਵਾਂ ਚੀਜ਼ ਨਹੀਂ ਆਈ। ਨਹੀਂ ਜੀ, ਬਿਲਕੁਲ ਠੀਕ। ਮੇਰੇ ਸਾਂਸੋਂ ਕੀ ਮਾਲਾ ਸਾਰਾ ਲਾਹੌਰ ਗਾ ਰਿਹਾ, ਸਾਰਾ ਪਾਕਿਸਤਾਨ ਗਾ ਰਿਹਾ, ਇੰਡੀਆ ਵੀ ਗਾ ਰਿਹਾ, ਉਹ ਨਵੀਂ ਚੀਜ਼ ਤੇ ਕੋਈ ਨਹੀਂ ਆਈ। ਤੇ ਮੈਂ ਕਹਿੰਦਾ ਕਿ ਇਹ ਕਵਾਲੀ ਅਗਲੇ 100 ਸਾਲ ਵੀ ਲੋਕਾਂ ਨੇ ਇਹੀ ਗਾਣੀ ਹੈ, ਕਿਉਂਕਿ ਇਹੋ ਜਿਹੀ ਕਵਾਲੀ ਹੁਣ ਬਣਨੀ ਨਹੀਂ। ਉਹ ਇੱਕੋ ਹੀ ਬੰਦਾ ਸੀ ਆ ਗਿਆ ਜਿਹੜਾ ਬਣਾ ਕੇ ਚਲਾ ਗਿਆ, ਉਹਦੇ ਬਾਅਦ ਇੱਕ ਕਵਾਲੀ ਦੱਸੋ ਕਿਸੇ ਕਵਾਲੀ ਹਿੱਟ ਹੋਈ ਹੋਵੇ। ਕਦੀ ਤੁਹਾਡਾ ਖਿਆਲ ਨਹੀਂ ਗਿਆ ਕਵਾਲੀ ਵਾਲੇ ਪਾਸੇ ਕਿ ਮੈਂ ਵੀ ਕਵਾਲੀ ਪੇਸ਼ ਕਰਾਂ? ਨਹੀਂ ਸਰ, ਨਹੀਂ, ਮੈਂ ਐਕਚੁਅਲੀ ਆਮ ਨੋਟ ਟ੍ਰੈਂਡੀ ਸਿੰਗਰ ਕਿ ਜਿਹੜਾ ਟ੍ਰੈਂਡ ਚੱਲਦਾ ਹੈ ਉਹ ਵਾਲਾ ਕੰਮ ਕਰ ਲਾਂ। ਤੇ ਤੁਸੀਂ ਮਤਲਬ ਜਿਸ ਵੇਲੇ ਆਏ ਇਹ ਗਾਣੇ ਵਾਲੇ ਪਾਸੇ ਆਏ, ਤੁਸੀਂ ਤੁਹਾਡੀ ਪਹਿਲੀ ਐਲਬਮ ਜਿਹੜੀ 89 'ਚ ਰਿਲੀਜ਼ ਵੀ ਹੋਈ, ਉਸ ਤੋਂ ਬਾਅਦ ਤੁਸੀਂ ਫਿਰ ਫਿਲਮਾਂ ਵਾਲੇ ਪਾਸੇ ਆ ਗਏ। ਹਾਂਜੀ। ਤੇ ਤੁਹਾਡੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਜ਼ਿਆਦਾਤਰ ਤੁਹਾਡਾ ਜਿਹੜਾ ਸੁਨਹਿਰੀ ਦੌਰ ਹੈ ਉਹ ਫਿਲਮ ਦੇ ਨਾਲ ਜੁੜਿਆ ਹੈ। ਸਰ ਸਭ ਤੋਂ ਵੱਡਾ ਦੌਰ ਹੀ ਫਿਲਮ ਦਾ ਹੁੰਦਾ। ਫਿਲਮ ਦੇ ਸਿੰਗਰ 2-3 ਹੁੰਦੇ ਨੇ ਇਸ ਮੁਲਕ ਦੇ ਵਿੱਚ। 26 ਕਰੋੜ ਆਵਾਮ ਹੈ, ਤੁਸੀਂ ਨਾ ਗਿਣੋ ਕਿੰਨੇ ਸਿੰਗਰ ਨੇ, ਤੇ ਜਿਹੜੇ ਦੂਸਰੇ ਸਿੰਗਰ ਨੇ ਉਹ ਕਿੰਨੇ ਨੇ, ਤੁਹਾਨੂੰ ਕੋਈ ਖਤਮ ਨਹੀਂ ਹੋਣਗੇ। ਤੇ ਫਿਲਮੀ ਸਿੰਗਰ ਤੁਸੀਂ ਅਹਿਮਦ ਰਸ਼ੀਦ ਲੈ ਕੇ ਮੇਰੇ ਤੱਕ ਦੇਖ ਲਓ, 4 ਨਾਂ ਤੁਸੀਂ ਲਵੋਗੇ ਜਾਂ 3 ਲੈ ਲਓਗੇ। ਸਹੀ ਹੈ। ਤੇ ਹਰ ਸਿੰਗਰ ਦੀ ਇਹ ਖੁਆਇਸ਼ ਹੈ ਕਿ ਉਹ ਪਰਦੇ ਦਾ ਸਿੰਗਰ ਹੋਵੇ, ਫਿਲਮ ਦਾ ਸਿੰਗਰ ਹੋਵੇ। ਬਹੁਤ ਵੱਡਾ ਇਹ ਹੁੰਦਾ ਹੈ। ਤੇ ਮੈਂ ਤਾਂ ਪਹਿਲੇ ਤਾਂ ਮੈਂ ਆਫ ਕੋਰਸ ਜਦੋਂ ਮੈਂ ਕਾਲਜ ਸੀ ਮੈਂ ਵੀ ਗਰੁੱਪ ਬਣਾਇਆ ਸੀ, ਜਿਵੇਂ ਆਮ ਮੁੰਡਿਆਂ ਨੇ ਬਣਾਇਆ ਹੁੰਦਾ ਅੱਜ ਕੱਲ੍ਹ, ਤੇ ਮੇਰਾ ਵੀ ਗਰੁੱਪ ਸੀ ਉਦੋਂ।
ਕਿਸ ਨਾਮ ਤੁਸੀਂ? ਇਲੂਜ਼ਨ। ਇਲੂਜਨ, ਅੱਛਾ। ਤੇ ਉਦੋਂ ਹੀ ਫਿਰ ਮੈਂ ਗਾਣਾ ਗਾਇਆ ਸੀ ਆਪਣਾ ਜਨੂਰੀ ਵਗੈਰਾ ਗਾਣਾ। ਅੱਛਾ। ਉਹਦੇ ਬਾਅਦ ਫਿਰ ਅੱਗੇ ਛੱਡਤਾ। ਜਨੂਰੀ ਵਾਲਾ ਵੀ ਬੜਾ ਹਿੱਟ ਹੋਇਆ ਤੁਹਾਡਾ ਹਾਂਜੀ, ਗਾਣਾ। ਬਹੁਤ ਜ਼ਿਆਦਾ। ਜਦੋਂ ਛੱਡਤਾ ਉਹਦੇ ਬਾਅਦ ਫਿਰ ਮੈਂ ਕੋਈ 5-7-6 ਸਾਲ ਦੇ ਬਾਅਦ ਫਿਲਮ ਕੀਤੀ ਇਹੀ ਵਾਲੀ ਜਿਹੜੀ ਤੁਸੀਂ ਦੱਸੀ ਸੰਗਮ। ਤੇ ਉਦੋਂ ਫਿਰ ਮੈਨੂੰ ਨੈਸ਼ਨਲ ਫਿਲਮ ਅਵਾਰਡ ਮਿਲਿਆ ਉਸ ਫਿਲਮ 'ਤੇ ਆਪਣਾ ਸੰਗਮ ਤੋਂ। ਤੇ ਉਹਦੇ ਬਾਅਦ ਫਿਰ ਗਾਣੇ ਕਲ ਸ਼ਬਦ ਦੇਖਾ, ਗਾਣੇ ਆਉਂਦੇ ਗਏ। ਜਨੂਰੀ ਦਾ ਅਗਰ ਤੁਹਾਨੂੰ ਅਸੀਂ ਆਪਣੇ ਵੇਖਣ ਵਾਲਿਆਂ ਵਾਸਤੇ ਫਰਮਾਇਸ਼ ਕਰੀਏ ਤਾਂ 2 ਬੋਲ ਅਗਰ ਤੁਹਾਨੂੰ ਗੁਣਗੁਣਾ ਸਰ ਜਨੂਰੀ ਤੋਂ ਚੰਗਾ ਤੁਹਾਡਾ ਪ੍ਰੋਗਰਾਮ ਪੰਜਾਬੀ ਹੈ ਤੇ ਮੈਂ ਪੰਜਾਬੀ ਗਾਣਾ ਕਿਉਂ ਨਾ ਗਾਵਾਂ। ਹਾਂ, ਨਹੀਂ ਪੰਜਾਬੀ ਸੁਣਾਓ ਸਰ, ਉਹ ਤਾਂ ਸਭ ਤੋਂ ਅੱਛੀ ਗੱਲ ਹੈ। ਮੇਰਾ ਇੱਕ ਗਾਣਾ ਜੀ ਬਹੁਤ ਜ਼ਿਆਦਾ ਪਸੰਦ ਹੈ ਲੋਕਾਂ ਨੂੰ, ਉਹਦਾ ਨਾਂ ਹੈ ਕੁੰਡਲ। ਕੁੰਡਲ, ਹਾਂਜੀ। ਤੇ ਉਹ ਤੁਹਾਨੂੰ ਇੱਕ ਲਾਈਨ ਸੁਣਾ ਦੇਣਾ। ਜੀ ਜੀ। ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ, ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ, ਗਿਆ ਚੀਰ ਚੀਰ ਹੋਈ ਪੀੜ ਪੀੜ ਜਦੋਂ ਵੇਖੀ ਸੂਰਤ ਸੁੰਦਰ, ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ। ਜ਼ਬਰਦਸਤ। ਸਰ ਕਦੀ ਮਹਿਸੂਸ ਕੀਤਾ ਕਿ ਜਦੋਂ ਇਹ ਜਿਹੜਾ ਤੁਸੀਂ ਪ੍ਰੋਫੈਸ਼ਨ ਇਖਤਿਆਰ ਕੀਤਾ, ਪ੍ਰੋਫੈਸ਼ਨ ਹੀ ਕਵਾਂਗੇ ਅਸੀਂ ਇਹਨੂੰ, ਗਾਇਕੀ ਨੂੰ, ਤੇ ਇਹ ਰਸਤਾ ਬੜਾ ਕੋਈ ਮੁਸ਼ਕਿਲ ਰਸਤਾ ਹੈ? ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਕਦੀ ਵੀ ਇਸ ਪ੍ਰੋਫੈਸ਼ਨ ਨੂੰ ਆਪਣਾ ਬ੍ਰੈਡ ਐਂਡ ਬਟਰ ਨਹੀਂ ਬਣਾਇਆ। ਇਹਨੂੰ ਮੈਂ ਜਿਹਨੂੰ ਕਹਿੰਦੇ ਨਾ ਕਿ ਆਪਣਾ ਸ਼ੌਕ ਹੀ ਰੱਖਿਆ ਤੇ ਨਾਲ ਆਪਣਾ ਬਿਜ਼ਨਸ ਕਰਦੇ ਰਹੇ, ਪੈਸੇ ਉੱਧਰੋਂ ਵੀ ਆਉਂਦੇ ਰਹੇ। ਤੇ ਇਸ ਵਾਸਤੇ ਮੈਂ ਇਹਨੂੰ ਉਸ ਤਰ੍ਹਾਂ ਨਹੀਂ ਕੀਤਾ ਜਿਵੇਂ ਬਾਕੀ ਲੋਕ ਕਰਦੇ ਕਿ ਸਿਰਫ ਇਹੀ ਮੇਰਾ ਓੜਨਾ ਵਿਛੋੜਨਾ ਹੋ ਜਾਵੇ ਕਿ ਮੇਰਾ ਬ੍ਰੈਡ ਐਂਡ ਬਟਰ ਇਹੀ, ਇਹਦੇ ਇਲਾਵਾ ਕੁਛ ਨਹੀਂ। ਤੇ ਬੇਸਿਕਲੀ ਮੈਂ ਬਿਜ਼ਨਸਮੈਨ ਹਾਂ, ਤਾਂ ਇਹ ਫਿਰ ਮੈਂ ਇਹਨੂੰ ਉਸ ਤਰ੍ਹਾਂ ਚਲਾਇਆ ਕਿ ਜਿਵੇਂ ਜੋ ਦਿਲ ਕੀਤਾ ਉਹ ਕੀਤਾ। ਇਹ ਸਾਡੇ ਵੇਖਣ ਵਾਲਿਆਂ ਵਾਸਤੇ ਇੱਕ ਨਵੀਂ ਚੀਜ਼ ਹੋਏਗੀ ਕਿ ਤੁਸੀਂ ਬਿਜ਼ਨਸਮੈਨ ਵੀ ਹੋ। ਲੋਕੀ ਤਾਂ ਤੁਹਾਨੂੰ ਇਹੀ ਸਮਝਦੇ ਨੇ ਕਿ ਤੁਸੀਂ ਇੱਕ ਬਹੁਤ ਅੱਛੇ ਸਿੰਗਰ ਵੀ ਹੋ। ਤੁਸੀਂ ਗਵਰਨਮੈਂਟ ਕਾਲਜ ਲਾਹੌਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਤੁਸੀਂ ਸਿੰਗਿੰਗ ਵੱਲ ਆ ਗਏ ਤੇ ਕਾਰੋਬਾਰ ਵੱਲ ਗਏ ਤੁਸੀਂ। ਇਹ ਸਾਨੂੰ ਬਾਅਦ ਚ ਪਤਾ ਲੱਗਾ। ਗ੍ਰੈਜੂਏਸ਼ਨ ਤੋਂ ਬਾਅਦ ਮੈਂ ਕਾਰੋਬਾਰ ਕੀਤਾ ਸੀ। ਅੱਛਾ, ਗ੍ਰੈਜੂਏਸ਼ਨ ਤੋਂ ਬਾਅਦ ਕਾਰੋਬਾਰ ਕੀਤਾ। 3 ਸਾਲ 4 ਸਾਲ ਕਾਰੋਬਾਰ ਕਰਦੇ ਰਹੇ, ਫਿਰ ਮੇਰਾ ਮਿਊਜ਼ਿਕ ਵਿੱਚ ਅੱਛਾ, ਫਿਰ ਤੁਸੀਂ ਮਿਊਜ਼ਿਕ ਚ ਆਏ। ਤੇ ਕਾਰੋਬਾਰ ਕਿਸ ਚੀਜ਼ ਦਾ ਕਰਦੇ ਹੋ ਸਰ? ਮੇਰੀ ਸਿੰਗਰਸ ਤੇ ਹੁਣ ਬਣਾਏ ਨੇ ਬੁਟੀਕ। ਮੇਰੀ ਸਭ ਤੋਂ ਪਹਿਲੇ ਬੁਟੀਕ ਸੀ ਪਾਕਿਸਤਾਨ ਦੇ ਵਿੱਚ, ਇੱਥੇ ਫੋਰਟਸ ਦੇ ਵਿੱਚ ਮੇਰੀ ਆਪਣੀ ਬੁਟੀਕ ਸੀ। ਉਹਦੇ ਬਾਅਦ ਤੁਸੀਂ ਇੱਕ ਸੱਜੀ ਦਾ ਵੀ ਸ਼ੁਰੂ ਕੀਤਾ? ਹਾਂ, ਮੇਰਾ ਰੈਸਟੋਰੈਂਟ ਵੀ ਸੀ, ਮੇਰੀ ਬੁਟੀਕ ਵੀ ਸੀ। ਮੈਂ ਜੁਐਲਰੀ ਦਾ ਕੰਮ ਵੀ ਕਰਦਾ ਸੀ, 골ਡ ਦਾ। ਤੇ ਉਹ ਫਿਰ 골ਡ ਦਾ ਜਾਂ ਡਾਇਮੰਡ ਦਾ ਵੀ? ਡਾਇਮੰਡ ਦਾ ਵੀ ਕਰਦਾ ਸੀ। ਸਹੀ। ਤੇ ਉਹ ਫਿਰ ਇਸ ਵਾਸਤੇ ਮੈਨੂੰ ਇਹਨੂੰ ਜ਼ਿਆਦਾ ਮੈਂ ਆਪਣੀ ਕਲਾਸ ਨਾਲ ਕੰਮ ਕੀਤਾ। ਐਕਚੁਅਲੀ ਆਪਣੇ ਵੱਡਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅੱਜ ਆਪਣੇ ਵਾਲਿਦ ਸਾਹਿਬ ਦਾ ਕਿ ਉਹਨੇ ਕਿਹਾ ਸੀ ਪੁੱਤਰ ਇਹ ਕੰਮ ਕਰੋ, ਲੇਕਿਨ ਆਪਣੇ ਇਹਨੂੰ ਉਹ ਨਾ ਬਣਾਓ ਕਿ ਇਹਦੇ ਬਗੈਰ ਮੈਂ ਜੀ ਨਹੀਂ ਸਕਦਾ। ਤੁਹਾਡਾ ਬਿਜ਼ਨਸ ਹੋਏਗਾ, ਇਹ ਚੱਲ ਗਿਆ, ਨਾ ਚੱਲਿਆ, ਤੈਨੂੰ ਕੋਈ ਪ੍ਰੋਬਲਮ ਨਾ ਹੋਵੇ। ਬਿਲਕੁਲ ਸਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹੀ ਵਜ੍ਹਾ ਹੈ ਕਿ ਸਾਡੇ ਬਹੁਤ ਸਾਰੇ ਫਨਕਾਰ ਜਿਹੜੇ ਨੇ ਉਹਨਾਂ ਦੇ ਜਿਹੜੇ ਆਖਰੀ ਜ਼ਿੰਦਗੀ ਦੇ ਲਮਹਾਤ ਹੁੰਦੇ ਨੇ ਉਹ ਬੜੀ ਵਿਚਾਰਿਆਂ ਦੀ ਪੁਰਸਾਨੇ ਹਾਲ ਜ਼ਿੰਦਗੀ। ਇਹੀ ਮੇਰੇ ਵਾਲਿਦ ਸਾਹਿਬ ਕਹਿੰਦੇ ਸਨ, ਲੇਕਿਨ ਉਦੋਂ ਸਮਝ ਨਹੀਂ ਆਉਂਦੀ ਸੀ। ਅੱਜ ਸਮਝ ਆ ਰਹੀ ਕਿ ਉਹ ਠੀਕ ਸਨ। ਬਿਲਕੁਲ ਠੀਕ। ਕਿ ਅਗਰ ਮੈਂ ਬਿਜ਼ਨਸ ਨਾ ਕਰਦਾ, ਮੇਰਾ ਪਿੱਛੇ ਦੂਸਰਾ ਨਾ ਹੁੰਦਾ ਤੇ ਮੈਨੂੰ ਲੋਕੀ ਕੀ ਕਰਦੇ ਨੇ ਫਿਰ ਉਹ ਤੁਹਾਨੂੰ ਉਸ ਤਰ੍ਹਾਂ ਯੂਜ਼ ਕਰਦੇ ਨੇ ਕਿ ਯਾਰ ਇਹਨੂੰ ਮੈਂ ਫੰਕਸ਼ਨ ਨਹੀਂ ਦਿਆਂਗਾ ਤੇ ਇਹ ਮਰ ਜਾਏਗਾ। ਤੇ ਫਿਰ ਤੁਹਾਡੀ ਆਰਟਿਸਟ ਦੀ ਉਹ ਕਦਰ ਨਹੀਂ ਰਹਿੰਦੀ। ਤੁਸੀਂ ਭਰੇ ਹੋਏ ਹੋ ਤੇ ਫਿਰ ਤੁਹਾਡੀ ਕਦਰ ਵੀ ਜ਼ਿਆਦਾ ਹੈ। ਨਾਜ਼ਰੀਨ, ਵਾਰਿਸ ਬੇਗ ਸਾਹਿਬ ਨਾਲ ਗੱਲਾਂ ਤੁਸੀਂ ਸੁਣ ਰਹੇ ਹੋ, ਉਹਨਾਂ ਦੀਆਂ ਦਿਲਚਸਪ ਗੱਲਾਂ ਤੁਸੀਂ ਸੁਣ ਰਹੇ ਹੋ। ਇੱਥੇ ਟਾਈਮ ਹੋਇਆ ਇੱਕ ਵਕਫੇ ਦਾ, ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ। ਬੇਗ ਸਾਹਿਬ, ਫਿਲਮ ਦਾ ਆਗਾਜ਼ ਕਿਸ ਤਰ੍ਹਾਂ ਕੀਤਾ? ਇਹ ਮੌਜੂਦਾ ਜਿਹੜਾ ਦੌਰ ਚੱਲ ਰਿਹਾ ਹੈ, ਇਸ ਦੌਰ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਸਿਆਸਤ ਦਾ ਸ਼ੋਭਾ ਹੋਵੇ, ਮਿਊਜ਼ਿਕ ਦਾ ਸ਼ੋਭਾ ਹੋਵੇ, ਸ਼ੋਬਿਜ਼ ਦਾ ਸ਼ੋਭਾ ਹੋਵੇ, ਈਵਨ ਬਿਊਰੋਕ੍ਰੇਸੀ ਦਾ ਸ਼ੋਭਾ ਹੋਵੇ, ਕੋਈ ਵੀ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ ਹੁੰਦਾ। ਤੇ ਤੁਹਾਨੂੰ ਇੱਕ ਨਵੇਂ ਬੰਦੇ ਨੂੰ ਕਿਸ ਤਰ੍ਹਾਂ ਮੌਕਾ ਮਿਲ ਗਿਆ ਕਿ ਤੁਹਾਨੂੰ ਜਗ੍ਹਾ ਕਿਸ ਤਰ੍ਹਾਂ ਦੇ ਦਿੱਤੀ ਅਗਲਿਆਂ ਨੇ ਕਿ ਜੀ ਤੁਸੀਂ ਮਤਲਬ ਇੱਕ ਫਿਲਮ ਦੇ ਵਿੱਚ ਤੁਹਾਨੂੰ ਮੌਕਾ ਮਿਲਿਆ? ਮਲਕ ਸਾਹਿਬ, ਅੱਲਾ ਹਮੇਸ਼ਾ ਮੇਰੇ 'ਤੇ ਬਹੁਤ ਮਿਹਰਬਾਨ ਰਹੇ ਮਾਸ਼ਾਅੱਲਾ। मेरे ख्याल से मेरे माँ प्यो ने बहुत अच्छे काम किए लोगों से, बहुत अच्छे काम किए होंगे और मैं जो मैंने पता ना वो भी तो मेरे सामने ने। तो तैनूं माँ बाप की जी ना नेकी का बदला समटाइम तुहाडी औलाद वालों मिल जाता है। मैंने कभी भी इन्नी कोशिश नहीं करनी पई किसी काम से। अल्लाह ने मैंने चीज़ां सामने लिया के मेरे खड़ी कर दी। समटाइम ऐसा होता है कि किसी को कोई मुसीबत हो ना तो मेरे सामने जाके अल्लाह मैनूं खिला दिंदा है, हालांकि मेरा कोई ताल्लुक नहीं होंदा उहदे नाल।
ਤੇ ਮੇਰੇ ਬੜੇ ਅੱਛੇ ਦੋਸਤ ਹਨ ਯਾਸਿਨ ਮਲਕ ਸਾਹਿਬ, ਅਸੀਂ GT ਕਰਦੇ ਸਾਂ ਉਸ ਦੌਰ 'ਚ। ਅੱਜ ਕੱਲ੍ਹ ਦੇ ਗੈਟ ਟੂਗੈਦਰ ਬੜੀ ਆਮ ਚੀਜ਼ ਹੈ ਨਾ, ਉਦੋਂ ਬੜਾ ਮੁਸ਼ਕਿਲ ਹੁੰਦਾ ਸੀ। ਮੁਸ਼ਕਲ ਹੁੰਦਾ ਸੀ ਜੀ। ਤੇ ਆਈ ਯੂਜ਼ ਟੂ ਪਲੇ ਗਿਟਾਰ, ਆਈ ਯੂਜ਼ ਟੂ ਸਿੰਗ ਵਿਦ ਗਿਟਾਰ। ਤੇ ਉਹ ਮੈਨੂੰ ਕਹਿੰਦੇ ਬਾਰੇ ਜ਼ਿਆਦਾ ਯਾਰ ਰਾਤ ਨੂੰ ਅਸੀਂ ਪਾਰਟੀ ਕਰ ਰਹੇ, ਇਕੱਠੇ ਬੈਠਾਂਗੇ, ਗਾਣਾ ਗਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਚਿਲ ਕਰਾਂਗੇ। तो मैं गिटार ਦੇ ਗਾਣੇ ਸ਼ਾਨੇ ਗਾਣੇ ਤੇ ਉਹ ਬੜੇ ਆਪਣਾ ਇੱਧਰ ਤੰਦੌਰ ਦੱਸਦਾ ਪਿਆ ਮੈਂ 93 92 93 ਉਹ ਤੇ ਬੜਾ ਅਰਲੀ ਦਾ ਠੀਕ ਹੈ ਜੀ। ਉਦੋਂ ਗਿਟਾਰ ਵੀ ਕੋਈ ਨਹੀਂ ਸੀ ਵਜਾਉਂਦਾ, ਉਹਨੂੰ ਗਿਟਾਰ ਨੂੰ ਲੋਕੀ ਕਹਿੰਦੇ ਬੈਂਜੋ। ਹਾਂਜੀ ਹਾਂਜੀ, ਬੈਂਜੋ ਹੀ ਕਹਿੰਦੇ ਹੁੰਦੇ ਸੀ। ਗਿਟਾਰ ਵੀ ਨਹੀਂ ਕਹਿਣਾ ਆਉਂਦਾ ਸੀ ਲੋਕਾਂ ਨੂੰ। ਜੀ ਸਹੀ, ਮੈਂ ਠੀਕ ਕਹਿ ਰਿਹਾ ਨਾ? ਬਿਲਕੁਲ ਸਹੀ ਕਹਿ ਰਹੇ ਹੋ। ਤੇ ਕਈ ਕਹਿੰਦੇ ਯਾਰ ਬੈਂਜੋ ਲੈ ਆਈ ਆਪਣੀ ਫਲਾਣਾ। ਮੈਂ ਕਿਹਾ ਅੱਛਾ ਜੀ। ਉੱਥੇ ਗਾਣੇ ਤੇ ਬੜਾ ਕਹਿੰਦੇ ਯਾਰ ਤੂੰ ਇੰਨਾ ਖੂਬਸੂਰਤ ਗਾਣਾ ਹੈ ਤੇ ਤੂੰ ਗਾਣੇ ਕਿਉਂ ਨਹੀਂ ਗਾਉਂਦਾ ਯਾਰ, ਫਿਲਮ ਦੇ 'ਚ ਕਿਉਂ ਨਹੀਂ ਗਾਉਂਦਾ? ਮੈਂ ਕਿਹਾ ਇੱਥੇ ਪੰਜਾਬੀ ਫਿਲਮਾਂ ਬਣਦੀਆਂ ਤੇ ਮੈਂ ਕੀ ਗਾਣਾ? ਸੁਲਤਾਨ ਰਾਏ ਸਾਹਿਬ ਦੀਆਂ ਫਿਲਮਾਂ ਬਣ ਰਹੀਆਂ ਤੇ ਮੈਂ ਪੰਜਾਬੀ ਕੀ, ਉਹ ਤਾਂ ਗਾਉਂਦੇ ਨਹੀਂ ਸਾਡੇ ਪੰਜਾਬੀ ਜਿਹੜੇ ਆਪਣਾ ਸਾਡੇ ਆਰਟਿਸਟ ਨੇ ਜਾਂ ਜਿਹੜੇ ਹੀਰੋ ਨੇ। ਕਹਿੰਦੇ ਨਹੀਂ ਯਾਰ ਇੱਕ ਫਿਲਮ ਬੜੀ ਅੱਛੀ ਬਣਦੀ ਪਈ ਹੈ, ਸੈਯਦ ਨੂਰ ਸਾਹਿਬ ਫਿਲਮ ਬਣਾ ਰਹੇ ਨੇ ਔਰ ਉਰਦੂ ਫਿਲਮ ਹੈ, ਉਹਦੇ 'ਚ ਸ਼ਾਨ ਹੈਗਾ। ਮੈਂ ਕਿਹਾ ਸ਼ਾਨ ਤੇ ਬਾਹਰ ਚਲਾ ਗਿਆ। ਕਹਿੰਦੇ ਨਹੀਂ ਉਹਨੂੰ ਬੁਲਾ ਰਹੇ ਨੇ ਸ਼ਾਨ ਨੂੰ ਵਾਪਸ। ਬਸ ਜਦੋਂ ਨਾ ਅੱਲਾਹ ਤਾਲਾ ਨੇ ਚੀਜ਼ਾਂ ਨੂੰ ਜੋੜਨੀਆਂ ਹੁੰਦਾ ਨਾ ਤਾਂ ਸਾਰਾ ਜਹਾਨ ਤੁਹਾਡੇ ਨਾਲ ਜੁੜ ਜਾਂਦਾ। ਉਹ ਫਿਲਮ ਅਸੀਂ ਮੈਨੂੰ ਰੁਖਸਾਨਾ ਨੂਰ ਸਾਹਿਬ ਕੋਲ ਭੇਜਿਆ ਉਹਨਾਂ ਨੇ। ਅੱਛਾ। ਉਹ ਕਿ ਤੁਸੀਂ ਆਪਣਾ ਉਹਨਾਂ ਨੇ ਮੈਨੂੰ ਸੁਣ ਲਿੱਤਾ ਹੋਇਆ ਸੀ। ਮਰਹੂਮਾ ਮੇਰੀ ਹਾਂਜੀ ਕੁਲੀਗ ਮੁਝੇ ਪਤਾ ਜੀ, ਮੈਨੂੰ ਪਤਾ ਜੀ। ਮੈਂ ਤੁਹਾਨੂੰ ਉਹਨਾਂ ਨਾਲ ਵੀ ਕਾਫੀ ਵਾਰੀ ਮਿਲਿਆ। ਤੇ ਮੈਂ ਉੱਥੇ ਗਿਆ ਤੇ ਮੈਨੂੰ ਕਹਿੰਦੇ ਨੇ ਭਾਬੀ ਜੀ ਕਹਿੰਦੇ ਨੇ ਕਿ ਵਾਰਿਸ ਮੇਰੇ ਮੀਆਂ ਬਹੁਤ ਅੱਛੀ ਫਿਲਮ ਬਣਾ ਰਹੇ, ਤੁਸੀਂ ਮੈਂ ਚਾਹੁੰਦੀ ਤੁਸੀਂ ਇੱਕ ਗਾਣਾ ਗਾਓ, ਇੱਕ ਗਾਣਾ ਕਿ ਤੁਸੀਂ ਇਹ ਫਲਾਣੇ ਸਟੂਡੀਓ ਆ ਜਾਓ। ਤੇ ਫੋਕ ਸਟੂਡੀਓ ਹੁੰਦਾ ਸੀ ਮਜ਼ਾਂਗੀ 'ਚ ਨਾ। ਤੇ ਮੈਂ ਚਲਾ ਗਿਆ ਤੇ ਆਈ ਵਾਜ਼ ਵੇਅਰਿੰਗ ਜੀਨਸ ਔਰ ਮੈਂ ਟੀ-ਸ਼ਰਟ ਪਾ ਕੇ ਤੇ ਇਸ ਤਰ੍ਹਾਂ ਹੀ ਮਤਲਬ ਹੱਥ 'ਚ ਉਦੋਂ ਨਵਾਂ ਫੋਨ ਆਇਆ ਸੀ ਤੇ ਮੈਂ फ़ोन पर तो अमजद बॉबी साहब ने मैंने देखा जी आप गाएंगे? कॉलेज की लड़की जैसे निकलते हैं तो मैं जी हाँ मैं गाऊंगा। तो कहते हैं फिर रिहर्सल करी, वहाँ से उठे हैं, उतो उठ के तो चले गए दूसरे स्टूडियो जिथे रिकॉर्डिंग होती पई तो वाजे थे गांधे ने कहते ने ए लो प्रैक्टिस करो फिर गाना। वो गाना हैगा सी साथी मेरे तेरे बिना थे ख्वाब सोने मेरे। वो जनाब प्रैक्टिस किया, मैं जी रिकॉर्ड करो। 15 मिनट में गाना रिकॉर्ड करता। अच्छा 15 मिनट लगे सिर्फ पहला गाना? हाँ जी, 2 टेकां हुई शायद, तीसरी टेक ही चौके हो गए सी। तो उसके बाद सईद नूर साहब एंटर हुए ने। हाँ जी बॉबी साहब अपना रिहर्सल हो गई है? वो कहते इस मुंडे ने गाना ही गाता है। कहते हैं तो कहते जी लाओ हाँ मेरा गाना। जो गाना उन्होंने ऑन किया तो लिटरली कभी सईद नूर साहब का इंटरव्यू करोगे तुसी, उन्हें लुड़ियाँ पानी शुरू कर दी। कहते मैंने इस आवाज़ की जरूरत सी पाकिस्तानी फिल्म इंडस्ट्री से। वेरी गुड। वो गाना सुनने के बाद 3 होर गाने सन, वो तिने गाने भी मैं उसके बाद गाते। गाना मैं एक गाना गया सी उसे वेले ही मैं 4 गाने गा के 4 घंटे घर आके सो गया। जो मैं घर आके सुता तो मेरे नसीब जाग गए। सही। तो ਜਦੋਂ ਸੁੱਤਾ ਤੇ ਮੈਨੂੰ फ़ोन आ गया ਨੂਰ ਸਾਹਿਬ ਦਾ। ਮੈਨੂੰ ਉਠਾਇਆ ਉਹਨਾਂ ਨੇ फ़ोन जी अपना मेरे ਨਾਲ ਗੱਲ करो। जो मैं गल की कहते जी आपको पता है हम आपका गाना सुन रहे हैं। मैं सोचा अभी तो मैं गा गया तो चले जाना। तो आपको पता है मेरे साथ केड़ा बंदा बैठा है? मैं कि जी नहीं नूर साहब मैंने नहीं पता, मैं तो सुता है सी। तो वो कहते जी मतलब मुस्तफा कुरैशी साहब बैठे ने, अपना जवेद शेख बैठे ने, नदीम बेग साहब बैठे ने, मैं बैठा, असीं ये तुहाडा गाना 8 वारी सुनिया। वेरी गुड। वो गाना सी आप यार दिल में जगह। अच्छा ਉਹਦੇ ਤੇ ਮੈਨੂੰ ਨੈਸ਼ਨਲ ਫਿਲਮ ਅਵਾਰਡ ਮਿਲਿਆ ਸੀ। अच्छा को थोड़ा इन्हें 2 बोल दे सुना दो सन। प्यार दिल में जगह, धड़कनों में समा, तुझको कसम मेरी जाना, आके न फिर दूर जाना। वाह प्यार दिल में जगह। बहुत खूब। तो बेग साहब उस तो बाद फिर ਉਸ ਤੋਂ ਬਾਅਦ ਦਰਵਾਜ਼ੇ ਖੁੱਲ੍ਹਦੇ ਗਏ। ਮੈਂ ਸਮਝਦਾ ਕਿ ਜਿਹੜਾ ਵਾਇਰਸ ਬੇਗ ਹੈ ਨਾ, ਉਹ ਵਾਇਰਸ ਬੇਗ ਦੀ ਤਰ੍ਹਾਂ ਪੂਰੀ ਫਿਲਮ ਇੰਡਸਟਰੀ 'ਚ ਹਿੱਟ ਹੋ ਗਿਆ। ਜ਼ਬਰਦਸਤ। ਉਹ ਜਿਹੜਾ ਵੀ ਗਾਣਾ ਆਵੇ, ਜਿਹੜੀ ਵੀ ਫਿਲਮ ਹੋਵੇ, ਉਹ ਕਹਿੰਦੇ ਸਨ ਜੀ ਇਹਦਾ ਗਾਣਾ ਹੋਏਗਾ ਤੇ ਫਿਲਮ ਹੋਏਗੀ, ਬੰਦਾ ਅਸੀਂ ਫਿਲਮ ਨਹੀਂ। ਬਲਕਿ ਹੀਰੋ ਕਹਿੰਦੇ ਸਨ। ਮੈਨੂੰ ਇੱਕ ਦਿਨ ਮੰਮੀ ਆਇਆ, ਉਹਨੇ ਦੱਸਿਆ ਕਿ ਅਸੀਂ ਕਹਿੰਦੇ ਸੀ ਜੀ ਉਹਦਾ ਗਾਣਾ ਗਵਾਓਗੇ ਤਾਂ ਮੈਂ ਫਿਲਮ ਕਰਾਂਗਾ। ਬਸ ਇਹ ਦੇਖੋ ਮੈਂ ਉਹੀ ਬੰਦਾ ਸਾਂ, ਮੈਂ ਉਹੀ ਬੰਦਾ ਜਿਹੜਾ ਗਰੁੱਪਾਂ 'ਚ ਗਾ ਰਿਹਾ, ਜਿਹੜਾ ਗਾਣਾ ਛੱਡ ਚੁੱਕਿਆ।
ਇਹ ਮੈਂ ਜਦੋਂ ਅੱਲਾ ਕਿਸੇ ਨੂੰ ਦਿੰਦਾ ਨਾ, ਉਹਦਾ ਘਰ ਨਹੀਂ ਵੇਖਦਾ, ਉਹਦੀ ਜ਼ਾਤ ਨਹੀਂ ਵੇਖਦਾ, ਉਹਦੀ ਸ਼ਕਲ ਨਹੀਂ ਵੇਖਦਾ, ਬਸ ਉਹਨੂੰ ਦੇ ਦਿੰਦਾ। ਬਿਲਕੁਲ ਸਹੀ। ਇਹ ਹੁਣ ਤੇਰਾ ਸਭ ਕੁਝ। ਸਹੀ। ਤੇ ਕਿੰਨੇ ਗਾਣੇ ਗਾਏ ਸਰ? ਸਰ ਮੈਂ 100 ਫਿਲਮਾਂ ਕੀਤੀਆਂ, ਮੈਂ ਕਦੀ ਕਾਊਂਟਿੰਗ ਕਰਦਾ ਨਹੀਂ ਸਰ ਚੀਜ਼ਾਂ ਦੀ, ਮੈਂ ਹਿਸਾਬ ਨਹੀਂ ਕਰਦਾ। ਬਿਲਕੁਲ ਸਹੀ। ਇਹ ਜਿੰਨੇ ਅੱਲਾ ਨੇ ਮੈਨੂੰ ਗਵਾਤੇ ਮੈਂ ਗਾ ਦਿੱਤੇ, ਹੁਣ ਫਿਰ ਮੈਂ ਜਦੋਂ ਅੱਲਾ ਕਹੇਗਾ ਮੈਂ ਗਾ ਲਾਂਗਾ। ਤੇ ਆਪਣੇ ਗਾਣਿਆਂ 'ਚੋਂ ਸਭ ਤੋਂ ਬਿਹਤਰੀਨ ਗਾਣਾ ਕਿਹੜਾ ਲੱਗਦਾ ਹੈ? ਮੇਰੇ ਬਹੁਤ ਐਸੇ ਗਾਣੇ ਨੇ ਜਿਹੜੇ ਮੈਨੂੰ ਬਿਹਤਰੀਨ ਲੱਗਦੇ ਨੇ, ਲੇਕਿਨ ਉਹਨੇ ਜ਼ਿਆਦਾ ਲੋਕਾਂ ਨੇ ਨਹੀਂ ਸੁਣੇ। ਅੱਛਾ। ਤੇ ਉਹ ਜੇ ਇੱਕ ਦਿਲਬਰ ਸੇ ਆਂਖ ਮਿਲੀ ਮੈਨੂੰ ਬਹੁਤ ਚੰਗਾ ਲੱਗਦਾ ਜੀ, ਭੀਗੀ ਸ਼ਾਮ ਸੁਹਾਨੀ में, ਔਰ ਧੜਕੇ ਦਿਲ ਮੇਰਾ ਭੀਗੀ ਰਾਤੋਂ में ਇੱਕ ਫਿਲਮ ਸੀ, ਉਹਦਾ ਗਾਣਾ ਸੀ। ਮੈਨੂੰ ਉਹ ਕਈ ਐਸੇ ਗਾਣੇ जैसे सुरमई बादलों के पीछे, छुप गया कि रूट कर, बहुत अच्छा गाना है। ਬਲਕਿ ਕਦੀ ਮੇਰੇ ਬਿਲਕੁਲ ਭਰਾ ਨੇ ਜੀ ਰਾਹਤ ਫਤਿਹ ਅਲੀ ਖਾਨ ਸਾਹਿਬ, ਅਸੀਂ ਬਹੁਤ ਮਿਲਦੇ ਹਾਂ, ਇੱਥੇ ਹੀ ਬਹਿੰਦੇ ਨੇ, ਅਸੀਂ ਰਾਤ ਇਕੱਠੇ ਬਹਿੰਦੇ ਹਾਂ। ਉਹ ਅਗਰ ਰਾਤ ਨੂੰ ਕਦੀ ਆ ਜਾਣ ਤੇ ਪੂਰੀ ਰਾਤ ਇਹੀ ਗਾਣਾ ਸੁਣਦੇ ਨੇ ਮੇਰੇ ਕੋਲ। ਅੱਛਾ, ਮਾਸ਼ਾਅੱਲਾ। ਕਿ ਵਾਰਿਸ ਭਾਈ ਮੈਨੂੰ ਇਹੀ ਸੁਣਾਈ ਜੋ ਤੁਸੀਂ। ਸਹੀ। ਤੇ ਉਹ ਬਸ ਇਹ ਜਦੋਂ ਅੱਲਾ ਚਾਹੁੰਦਾ ਕਿਸੇ ਨੂੰ ਅਤਾ ਕਰਨਾ, ਤੇ ਅੱਲਾਹ ਤਾਲਾ ਲੋਕਾਂ ਦੇ ਦਿਲਾਂ 'ਚ ਉਹਦੇ ਸੇ ਪਿਆਰ ਪਾ ਦਿੰਦੇ ਨੇ। ਬੇਸ਼ੱਕ। ਤੇ ਜਦੋਂ ਅੱਲਾਹ ਤਾਲਾ ਕਿਸੇ ਕੋਈ ਚੀਜ਼ ਖੋਹਦੇ ਨੇ ਤੇ ਲੋਕਾਂ ਦੇ ਦਿਲਾਂ 'ਚ ਉਹਦੇ ਸੇ ਨਫ਼ਰਤ ਪੈਦਾ ਕਰ ਦਿੰਦੇ ਨੇ। ਉਹੀ ਬਾਦਸ਼ਾਹ ਹੁੰਦਾ, ਚਾਹੇ ਸ਼ਾਇਰਾਨ ਹੋਵੇ, ਉਹੀ ਕੋਈ ਹੁਕਮਰਾਨ ਹੁੰਦਾ, ਕਦੀ ਉਹ ਜੇਲ੍ਹ 'ਚ ਹੁੰਦਾ ਤੇ ਕਦੀ ਬਾਹਰ ਹੁੰਦਾ। ਤੁਸੀਂ ਸਮਝਦੇ ਹੋ ਕਿ ਤੁਹਾਡੀ ਜਿਹੜੀ ਸ਼ੋਹਰਤ ਹੈ, ਤੁਹਾਡੀ ਤੁਸੀਂ ਅੱਲਾ ਨੇ ਤੁਹਾਨੂੰ ਜਿਹੜਾ ਮਕਾਮ ਦਿੱਤਾ, ਉਹਦੀ ਵਜ੍ਹਾ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਆਜੀ ਵਾਲੀਆਂ, ਇਹ ਆਜੀ ਉਹਦੀ ਵਜ੍ਹਾ? ਸਰ ਮੈਂ ਆਪਣੇ ਮੂੰਹ ਕੀ ਕਹਿਣਾ, ਮੈਂ ਬਿਲਕੁਲ ਫਕੀਰ ਬੰਦਾ, ਮੈਂ ਬਿਲਕੁਲ ਮਿਟਿਆ ਬੰਦਾ। ਮੈਂ ਸਮਝਦਾ ਕਿ ਮੌਲਵੀਆਂ ਨੇ ਨਾ ਸਾਨੂੰ ਹਮੇਸ਼ਾ ਡਰਾਇਆ ਹੈ ਕਿ ਅੱਲਾ ਕੋਲੋਂ ਡਰੋ, ਜਦਕਿ ਅੱਲਾ ਨਾਲ ਪਿਆਰ ਕਰਨਾ ਚਾਹੀਦਾ। ਅੱਲਾ ਤਾਂ ਖੁਦ ਕਹਿੰਦਾ ਮੈਂ 70 ਮਾਵਾਂ ਜਿੰਨਾ ਪਿਆਰ ਕਰਨਾ, ਤੇ ਉਸ ਤੋਂ ਜ਼ਿਆਦਾ ਪਿਆਰ ਤੁਹਾਨੂੰ ਕੌਣ ਕਰ ਸਕਦਾ ਹੈ? ਅੱਲਾ ਨਾਲ ਪਿਆਰ ਕਰਨਾ ਚਾਹੀਦਾ, ਅੱਲਾ ਕੋ ਡਰਨਾ ਘਟਣਾ ਚਾਹੀਦਾ। ਕਿਉਂਕਿ ਡਰੋ ਤੁਸੀਂ ਤਾਂ ਕੋਈ ਗਲਤ ਕੰਮ ਕਰੋ। ਬੇਸ਼ੱਕ। ਤੇ ਜਿਹੜਾ ਗਲਤ ਕੰਮ ਕਰੇ ਉਹਨੂੰ ਤਾਂ ਬਹੁਤ ਹੀ ਡਰਨਾ ਚਾਹੀਦਾ। ਬਹੁਤ ਹੀ ਡਰਨਾ। ਵੈਸੇ ਤਾਂ ਅੱਲਾ ਨੂੰ ਪਿਆਰ ਕਰੋ ਤੁਸੀਂ। ਬਿਲਕੁਲ ਸਹੀ। ਤੇ ਜਿੰਨੀ ਆਜ਼ੀ, ਜਿੰਨੀ ਤੁਸੀਂ ਸਿੰਪਲਿਸਿਟੀ ਦੀ ਜ਼ਿੰਦਗੀ ਗੁਜ਼ਾਰੋਗੇ, ਜਿੰਨੇ ਸਿੰਪਲ ਰਹੋਗੇ, ਉਨੇ ਸਕੂਨ 'ਚ ਰਹੋਗੇ। ਬਿਲਕੁਲ। ਜਿੰਨੇ ਬ੍ਰਾਂਡ ਕੌਨਸ਼ੀਅਸ ਹੋ ਜਾਓਗੇ, ਜਿੰਨੇ ਵੀ ਮਿਡਲ ਕਲਾਸ ਨੇ ਬ੍ਰਾਂਡ ਕੌਨਸ਼ੀਅਸ ਨੇ। ਜੀ। ਜਿਹੜੇ ਮਿੱਠੇ ਲੋਕ ਨੇ ਬਹੁਤ ਉੱਪਰ ਨਿਕਲ ਜਾਂਦੇ, ਉਹ ਨਿੱਕਰ ਪਾ ਕੇ ਲੱਗੇ ਫਿਰਦੇ। ਬਿਲਕੁਲ ਸਹੀ। ਕੁਛ ਲੋਕਾਂ ਨੂੰ ਦੱਸਣਾ ਪੈਂਦਾ ਕਿ ਮੇਰੇ ਕੋਲ ਇਹ ਚੀਜ਼ ਹੈਗੀ, ਮੇਰੀ ਇੱਜ਼ਤ ਕਰੋ। ਇੱਜ਼ਤ ਆਪਕੇ ਕਿਰਦਾਰ ਕੀ ਹੋਤੀ ਹੈ। ਬਿਲਕੁਲ ਸਹੀ। ਬੇਗ ਸਾਹਿਬ, ਤੁਸੀਂ ਦੱਸਿਆ ਕਿ ਮੈਂ 100 ਦੇ ਕਰੀਬ ਫਿਲਮਾਂ ਕੀਤੀਆਂ, ਇਹਨਾਂ 'ਚੋਂ ਜ਼ਿਆਦਾਤਰ ਕੰਮ ਕਿਹਦੇ ਨਾਲ ਕਰਨ ਦਾ ਮੌਕਾ ਮਿਲਿਆ ਔਰ ਕਿਹਨਾਂ ਨੇ ਤੁਹਾਨੂੰ ਜ਼ਿਆਦਾ ਪੁਸ਼ ਕੀਤਾ? ਮੈਨੂੰ ਸਭ ਤੋਂ ਜ਼ਿਆਦਾ ਕੰਮ ਜੀ ਮੈਂ ਅੱਲਾਹ ਤਾਲਾ ਨੂੰ ਜੰਨਤ ਫਿਰਦੌਸ ਦੀ ਜਗ੍ਹਾ ਦੇ ਅਮਜਦ ਬੋਵੀ ਸਾਹਿਬ ਨਾਲ ਕੀਤਾ ਤੇ ਐਮ ਅਰਸ਼ਦ ਸਾਹਿਬ ਨਾਲ ਕੀਤਾ, ਐਮ ਅਸ਼ਰਫ ਸਾਹਿਬ ਨਾਲ ਕੀਤਾ। ਬਹੁਤ ਫਿਲਮਾਂ ਕੀਤੀਆਂ ਇਹਨਾਂ ਨਾਲ ਮੈਂ। ਤੇ ਮੋਸਟਲੀ ਮੇਰੇ ਜਿਹੜੇ ਐਲਬਮ ਦੇ ਗਾਣੇ ਸਨ ਨਾ, ਉਹ ਫਿਲਮਾਂ 'ਚ ਆਏ। ਜਿਸ ਤਰ੍ਹਾਂ ਕੱਲ ਸ਼ਬ ਦੇਖਾ ਮੈਨੇ ਚਾਂਦ ਝਰੋਕੇ ਮੈਂ, ਮੇਰੀ ਐਲਬਮ ਦਾ ਗਾਣਾ ਸੀ, ਉਹ ਫਿਰ ਇੰਡੀਆ ਵੀ ਹਿੱਟ ਹੋਇਆ। ਇਹ ਜਿਹੜਾ ਤੁਹਾਡਾ ਗਾਣਾ ਸੀ ਕੱਲ ਸ਼ਬ ਦੇਖਾ ਚਾਂਦ ਇੱਕ ਝਰੋਕੇ ਮੈਂ, ਬਹੁਤ ਜ਼ਿਆਦਾ ਹਿੱਟ ਹੋਇਆ। ਜੀ ਸਰ। ਮਤਲਬ ਇਹਨੂੰ ਹਰ ਦੌਰ ਦੇ, ਹਰ ਉਮਰ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ। ਨੌਜਵਾਨਾਂ 'ਚ ਪਸੰਦ ਹੋਇਆ ਵੀ, ਲੇਕਿਨ ਵੱਡੀ ਉਮਰ ਦੇ ਲੋਕਾਂ 'ਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ। ਸਰ ਅੱਲਾ ਦਾ ਸ਼ੁਕਰ ਹੈ ਕਿ ਮੈਂ ਇੱਕ ਸ਼ੋਅ ਕਰਨ ਗਿਆ ਸੀ, ਉੱਥੇ ਆਪਣਾ 3 ਜਨਰੇਸ਼ਨਾਂ ਬੈਠੀਆਂ ਸਨ। ਮਤਲਬ 80 ਸਾਲ ਦੇ ਲੋਕ ਵੀ ਸਨ, 60 ਦੇ ਵੀ ਸਨ, ਤੇ 25 ਤੋਂ 30 ਸਾਲ ਦੇ ਵੀ ਲੋਕ ਸਨ। ਉਹ ਮੈਨੂੰ ਇੱਕ ਬਜ਼ੁਰਗ ਆਏ, ਕਹਿੰਦੇ ਵਾਰਿਸ ਭਾਈ ਮੈਂ ਇੱਕ ਚੀਜ਼ ਦੇਖੀ ਹੈ, ਤੁਸੀਂ 3 ਜਨਰੇਸ਼ਨ 'ਚ ਮਸ਼ਹੂਰ ਹੋ, ਔਰ ਉਸੇ ਹੀ ਤੁਹਾਡੀ ਇੱਜ਼ਤ ਹੈ ਜਿਵੇਂ ਇੱਕ ਅੱਛੇ ਆਰਟਿਸਟ ਦੀ ਹੋਣੀ ਚਾਹੀਦੀ ਹੈ। ਤੇ ਮੇਰੇ ਸੇ ਬਹੁਤ ਵੱਡੀ ਗੱਲ ਸੀ ਕਿ ਬਜ਼ੁਰਗ ਲੋਕ ਮੈਨੂੰ ਆ ਕੇ ਇਸ ਤਰ੍ਹਾਂ ਕਹਿੰਦੇ ਪਏ ਨੇ। ਇਹ ਗਾਣਾ ਸਾਰਿਆਂ ਨੂੰ ਹੀ ਪਸੰਦ ਹੈ ਸਰ। ਤੇ ਉਹ ਫਿਰ ਉਹ ਦੇਖੋ ਨਾ, ਜਿਹੜੇ ਜਦੋਂ ਮੈਂ ਇਹ ਗਾਣਾ ਗਾਇਆ, ਜਿਹੜਾ ਬੱਚਾ ਪੈਦਾ ਹੋਇਆ ਸੀ ਉਹਨੂੰ 30 ਸਾਲ ਦਾ। ਹਾਂਜੀ। ਤੇ ਜਿਹੜੇ ਉਦੋਂ 30 ਸਾਲ ਦੇ ਹੋਣਗੇ 60 ਸਾਲ ਦੇ ਨੇ, ਜਿਹੜੇ 60 ਦੇ ਉਹ 90 ਦੇ ਹੋਣਗੇ। ਉਹ ਫਿਰ ਉਹਨਾਂ ਨੂੰ ਫਿਰ ਅੱਛਾ, ਇਸ ਗਾਣੇ ਦੇ ਉੱਤੇ ਬੜਾ ਇੱਕ ਤਨਾਜ਼ਾ ਵੀ ਪੈਦਾ ਹੋਇਆ। ਇੰਡੀਆ ਵਾਲਿਆਂ ਨੇ ਤੁਹਾਡੀ ਇਹ ਜਿਹੜੀ ਤੁਹਾਡਾ ਗਾਣਾ ਸੀ, ਹਾਂਜੀ, ਉਹਨਾਂ ਨੇ ਕਾਪੀ ਕੀਤਾ। ਮੈਂ ਚੋਰੀ ਨਹੀਂ ਕਹਿੰਦਾ ਕਿਉਂਕਿ ਬੁਰਾ ਲਫ਼ਜ਼ ਲੱਗਦਾ। ਉਹਨਾਂ ਨੇ ਕਾਪੀ ਕੀਤਾ ਤੇ ਮਹੇਸ਼ ਭੱਟ ਸਾਹਿਬ ਨੇ ਮੈਨੂੰ ਆ ਕੇ ਪਾਕਿਸਤਾਨ ਸੌਰੀ ਵੀ ਕੀਤਾ ਕਿ ਅਸੀਂ ਤੁਹਾਡਾ ਗਾਣਾ ਤੁਹਾਡੇ ਕੋਲ ਪੁੱਛੇ ਬਗੈਰ ਅਸੀਂ ਫਿਲਮਾਇਆ ਦਿੱਤਾ ਹੈ। ਮੇਰੇ 5 ਗਾਣੇ ਕਾਪੀ ਹੋਏ ਜੀ ਇੰਡੀਆ 'ਚ। ਮੈਂ ਚੋਰੀ ਨਹੀਂ ਕਹਿੰਦਾ ਕਿਉਂਕਿ ਬੁਰਾ ਲਫ਼ਜ਼ ਹੈ। ਅੱਛਾ। ਕਾਪੀ ਕੀਤਾ ਉਹਨਾਂ ਨੇ। ਤੇ ਕੋਈ ਨਹੀਂ ਸਰ, ਮੈਂ ਕਦੀ ਆਪਣਾ ਕਦੀ ਅਖਬਾਰ 'ਚ ਨਹੀਂ ਚਲਾਇਆ ਜੀ ਮੇਰਾ ਗਾਣਾ ਕਾਪੀ। ਇਹਦੇ ਤੇ ਕੁਝ ਵੀ ਨਹੀਂ, ਕੋਈ ਆਪਣਾ ਮਤਲਬ ਪ੍ਰੋਟੈਸਟ ਕੋਈ ਨਹੀਂ ਕੀਤਾ ਤੁਸੀਂ? ਸਰ ਉਦੋਂ ਇੰਨਾ ਸਖਤ ਨਹੀਂ ਸੀਗਾ। ਅੱਛਾ। ਹੁਣ ਹੋ ਗਿਆ, ਹੁਣ ਕੋਈ ਕਰੇਗਾ ਤੇ ਫਿਰ ਕਰ ਲਾਂਗੇ ਸਰ। ਬਿਲਕੁਲ ਸਹੀ। ਤੇ 5 ਗਾਣੇ ਤੁਹਾਡੇ ਇੰਡੀਆ ਕਾਪੀ। ਹਾਂਜੀ। ਬੇਗ ਸਾਹਿਬ, ਇੰਨੀਆਂ ਤੁਸੀਂ ਫਿਲਮਾਂ ਕੀਤੀਆਂ, ਇਹਦੇ 'ਚ ਤੁਹਾਨੂੰ ਅਵਾਰਡ ਕਿਹੜੇ ਮਿਲੇ?
अजमल भाई पाकिस्तान का कोई ऐसा अवार्ड नहीं जिहड़ा मेरे कोल नहीं माशाअल्लाह। और हर अवार्ड है प्लस प्रेजिडेंट का अवार्ड भी है तो रेडियो पाकिस्तान का अवार्ड है। ਵਾਰਿਸ ਬੇਗ ਨੇ ਸਾਨੂੰ ਆਪਣੇ ਐਵਾਰਡ ਵੀ ਦਿਖਾਏ ਔਰ ਚਾਗੀ ਪਹਾੜ ਦਾ ਉਹ ਪੱਥਰ ਵੀ ਦਿਖਾਇਆ ਜਿਸ ਦਾ ਰੰਗ ਐਟਮੀ ਧਮਾਕਿਆਂ ਤੋਂ ਬਾਅਦ ਸਿਆਹ ਤੋਂ ਸਫੈਦ ਹੋ ਗਿਆ ਸੀ। ਉਹਨਾਂ ਨੇ ਦੱਸਿਆ ਕਿ ਐਟਮੀ ਧਮਾਕਿਆਂ ਦੇ ਵਕਤ ਉਹ ਵਾਹਦ ਫਨਕਾਰ ਸਨ ਜਿਹੜੇ ਚਾਗੀ ਵਿੱਚ ਮੌਜੂਦ ਸਨ ਔਰ ਇਹ ਪੱਥਰ ਉਹਨਾਂ ਨੂੰ ਉੱਥੇ ਤੋਹਫੇ 'ਚ ਦਿੱਤਾ ਗਿਆ ਸੀ। ਬੇਗ ਸਾਹਿਬ ਤੁਹਾਡਾ ਬੇਟਾ ਅਮਾਰ ਬੇਗ ਵੀ ਗਾ ਰਿਹਾ ਮਾਸ਼ਾਅੱਲਾ। ਹਾਂਜੀ ਹਾਂਜੀ ਹਾਂਜੀ। ਅਗਲੀ ਜਨਰੇਸ਼ਨ 'ਚ ਇਹ ਜਿਹੜਾ ਤੁਹਾਡਾ ਸ਼ੌਕ ਹੈ ਉਹ ਸ਼ਿਫਟ ਹੋ ਗਿਆ ਤੇ ਅਸੀਂ ਚਾਹਾਂਗੇ ਕਿ ਸਾਨੂੰ ਅਮਾਰ ਬੇਗ ਨਾਲ ਵੀ ਮਿਲਵਾਉਂਦੇ ਤੁਸੀਂ। ਬਿਲਕੁਲ ਜੀ, ਉਹਨੇ ਬਲਕਿ ਉਹਨੇ ਪੰਜਾਬੀ ਗਾਣਾ ਵੀ ਕੀਤਾ ਬੜਾ ਮਾਸ਼ਾਅੱਲਾ। ਉਹ ਤੁਸੀਂ ਉਹਦੇ ਕੋਲ ਪੁੱਛਣਾ ਜੀ ਬਿਲਕੁਲ ਠੀਕ। ਤੇ ਮੈਂ ਸਟੂਡੀਓ 'ਚ ਬੈਠੇ ਮਿਲਾ ਦਿਆਂ ਤੁਹਾਨੂੰ। ਜੀ ਬਿਲਕੁਲ ਆ ਜਾਓ ਆ ਜਾਓ। ਅਸੀਂ ਅਮਾਰ ਬੇਗ ਦੇ ਸਟੂਡੀਓ ਪਹੁੰਚੇ ਜਿਹੜਾ ਉਹਨਾਂ ਨੇ ਆਪਣੇ ਘਰ ਵਿੱਚ ਬਣਾਇਆ ਹੋਇਆ ਏ। ਉੱਥੇ ਪਹੁੰਚੇ ਤੇ ਅਮਾਰ ਬੇਗ ਕੰਮ ਵਿੱਚ ਮਸਰੂਫ ਸਨ। ਉੱਥੇ ਉਹਨਾਂ ਨਾਲ ਗੁਫ਼ਤਗੂ ਵੀ ਹੋਈ। ਜੀ ਅਮਾਰ ਬੇਗ ਸਾਹਿਬ, ਤੁਸੀਂ ਵੀ ਗਾਣਾ ਗਾਣਾ ਸ਼ੁਰੂ ਕੀਤਾ। ਤੁਸੀਂ ਇਹ ਗਾਣਾ ਕਿਸ ਤਰ੍ਹਾਂ ਤੁਹਾਡੇ ਅੰਦਰ ਇਹ ਸ਼ੌਕ ਪੈਦਾ ਹੋਇਆ? ਸਰ ਮੈਂ ਤੇ ਬਚਪਨ ਤੋਂ ਹੀ ਗਾ ਰਿਹਾ। ਮੈਂ ਤੁਹਾਡਾ ਤੇ ਹਾਲੇ ਵੀ ਬਚਪਨ ਹੀ ਹੈ ਵੈਸੇ ਤੁਸੀਂ ਨਹੀਂ, ਛੋਟਾ ਵਾਲਾ ਬਚਪਨ। ਬਟ ਪ੍ਰੋਪਰ ਟ੍ਰੇਨਿੰਗ ਮੇਰੀ ਸ਼ੁਰੂ ਹੋਈ ਜਦੋਂ ਮੈਂ US ਗਿਆ। ਉੱਥੇ ਮੈਂ ਈਸਟਰਨ ਮਿਊਜ਼ਿਕ ਗ੍ਰੈਸਪ ਕੀਤਾ। ਉੱਥੇ ਮੈਂ ਈਸਟਰਨ ਸਿੱਖਿਆ, ਫਾਲਸੈਟੋਜ਼, ਆਪਣੇ ਟੋਨ 'ਤੇ ਕਿਵੇਂ ਕੰਮ ਕਰੀਦਾ ਹੈ, ਆਪਣਾ ਟੋਨ ਤੁਸੀਂ ਕਿਵੇਂ ਚੇਂਜ ਕਰ ਸਕਦੇ ਹੋ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਗ੍ਰੈਸਪ ਕੀਤਾ। ਹਜੇ ਵੀ ਕਰ ਰਹੇ ਹਾਂ, ਹਜੇ ਵੀ ਸਿੱਖ ਰਹੇ ਹਾਂ ਅਤੇ ਅੱਗੇ ਵੀ ਸਿੱਖਣਾ ਹੈ। ਅਤੇ ਫਿਰ ਜਦੋਂ ਮੈਂ ਵਾਪਸ ਆਇਆ ਪਾਕਿਸਤਾਨ ਅਮਰੀਕਾ ਤੋਂ, ਇੱਥੇ ਆ ਕੇ ਫਿਰ ਮੈਂ ਆਪਣਾ ਉਰਦੂ ਅਤੇ ਸਾਡਾ ਜਿਹੜਾ ਕਲਾਸੀਕਲ ਔਰ ਪੰਜਾਬੀ ਜੋ ਸਾਡਾ ਗ੍ਰਾਈਮ ਉਹ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਅੱਜ ਵੀ ਸਿੱਖ ਹੀ ਰਿਹਾ। ਅਤੇ ਤੁਹਾਡੀ ਵਾਲਦ ਸਾਹਿਬ ਨੇ ਵੀ ਤੁਹਾਡੀ ਤਰਬੀਅਤ ਕੀਤੀ, ਟ੍ਰੇਨਿੰਗ ਕੀਤੀ ਹੈ ਗਾਣ ਦੇ ਹਵਾਲੇ ਨਾਲ ਖਾਸ ਤੌਰ 'ਤੇ? ਆਫ ਕੋਰਸ, ਚਾਹੁੰਦੇ ਹੋਏ ਵੀ ਅਤੇ ਨਾ ਚਾਹੁੰਦੇ ਹੋਏ ਵੀ ਮੇਰੀ ਸਾਰੀ ਟ੍ਰੇਨਿੰਗ ਉਹਨਾਂ ਤੋਂ ਹੀ ਹੈ। ਉਹਨਾਂ ਤੋਂ ਲਫ਼ਜ਼ ਦੀ ਅਦਾਇਗੀ ਅਤੇ ਐਕਸਪ੍ਰੈਸ਼ਨ ਅਤੇ ਸੁਰ ਉਹ ਮੈਨੂੰ ਇੰਨਾ ਕਲਾਸੀਕਲ ਦੇ ਬਾਰੇ 'ਚ ਨਹੀਂ ਦੱਸਦੇ। ਮੇਰਾ ਉਹ ਫੋਟੇ ਵੀ ਨਹੀਂ ਹੈਗਾ, ਮਗਰ ਤੁਸੀਂ ਆਪਣੀ ਆਵਾਜ਼ ਨੂੰ ਮੋਡੀਫਾਈ ਅਤੇ ਆਪਣੇ ਟੋਨ 'ਤੇ ਕਿਵੇਂ ਕੰਮ ਕਰਦੇ ਹੋ ਉਹ ਸਾਰਾ ਮੈਂ ਉਹਨਾਂ ਕੋਲੋਂ ਸਿੱਖਿਆ। ਆਵਾਜ਼ ਦਾ ਉਤਾਰ ਚੜਾਓ ਸਾਰੇ ਉਹਦੇ ਬਾਰੇ 'ਚ ਤੁਹਾਨੂੰ ਮੈਂ ਬੜਾ ਖੁਸ਼ਕਿਸਮਤ ਮਹਿਸੂਸ ਕਰਨਾ, ਫੀਲ ਕਰਨਾ ਆਪਣੇ ਆਪ ਨੂੰ ਕਿ ਮੇਰੇ ਦੋਸਤ ਯਾਰ ਮੇਰੀ ਉਮਰ ਦੇ ਮੁੰਡੇ ਆਪਣੇ ਵਾਲਿਦ ਸਾਹਿਬ ਨਾਲ ਬੜਾ ਹਿਚਕਿਚਾਉਂਦੇ ਨੇ ਗੱਲਾਂ ਕਰਦੇ, ਮਗਰ ਜਦੋਂ ਅਸੀਂ ਡਿਨਰ ਟੇਬਲ 'ਤੇ ਹੁੰਦੇ ਹਾਂ ਜਾਂ ਗੱਡੀ 'ਤੇ ਜਾ ਰਹੇ ਹਾਂ ਕਿੱਥੇ ਅਤੇ ਉਹ ਗੱਲਾਂ ਮਿਊਜ਼ਿਕ ਦੀਆਂ ਅਤੇ ਰਾਗਦਾਰੀ ਦੀਆਂ ਅਤੇ ਇਹ ਗੱਲਾਂ ਸਾਨੂੰ ਉਹ ਸਫ਼ਰ ਵੀ ਬੜਾ ਲੰਬਾ ਲੰਘ ਜਾਂਦਾ ਹੈ। ਅਤੇ ਆਈ ਫੀਲ ਬਿਹਤਰੀਨ ਦੋਸਤ ਵੀ ਨੇ ਅਲਹਮਦੁਲਿਲਾ। ਮੇਰੀ ਸਭ ਤੋਂ ਪਹਿਲੇ ਤਾਂ ਮੇਰੇ ਦੋਸਤ ਹੀ ਨੇ ਉਹ। ਮੈਂ ਉਹਨਾਂ ਦਾ ਬੜਾ ਕੰਫਰਟ ਇੱਕ ਜ਼ੋਨ ਹੈਗਾ ਸਾਡਾ, ਆਪਸ 'ਚ ਅਸੀਂ ਕੰਮ ਵੀ ਕਰਨੇ ਆ ਮਿਲ ਕੇ। ਮੈਂ ਕੋਈ ਵੋਕਲਸ ਕਰਾਂ ਕਿਸੇ ਗਾਣੇ ਦੀ, ਕੁਛ ਵੀ ਕਰਾਂ ਅਤੇ ਉਹ ਮੈਨੂੰ ਬੜਾ ਗਾਈਡ ਕਰਦੇ ਨੇ। ਕਦੀ ਕੋਈ ਇਤਫਾਕ ਹੋਇਆ ਕਿ ਮਿਲ ਕੇ ਕੋਈ ਗਾਣਾ ਗਾਉਣ ਦਾ? ਬਿਲਕੁਲ ਇਤਫਾਕ ਹੋਇਆ। ਅਸੀਂ ਗਾਣਾ ਕੀਤਾ ਇੱਕ, ਮੈਂ ਉਹਦੇ 'ਚ ਸਪੈਨਿਸ਼ 'ਚ ਗਾਇਆ। ਅੱਛਾ। ਅਤੇ ਮੇਰੇ ਡੈਡ ਨੇ ਉਰਦੂ 'ਚ ਗਾਇਆ। ਇਨਸ਼ਾਅੱਲਾ ਨੈਕਸਟ ਈਅਰ। ਹਾਲੇ ਰਿਲੀਜ਼ ਨਹੀਂ ਹੋਇਆ? ਹਜੇ ਰਿਲੀਜ਼ ਨਹੀਂ ਹੋਇਆ। ਜਨਵਰੀ 'ਚ ਉਹਨੂੰ ਮੈਂ ਰਿਲੀਜ਼ ਕਰਾਂਗਾ। ਬਿਲਕੁਲ ਠੀਕ ਹੈ। ਅਤੇ ਖੁਦ ਕਿੰਨੇ ਗਾਣੇ ਗਾ ਚੁੱਕੇ ਹੋ ਹੁਣ ਤੱਕ? ਮੈਂ ਬਹੁਤ ਗਾਣੇ ਗਾਏ ਨੇ। ਕੋਈ ਪੰਜਾਬੀ ਦਾ ਗਾਣਾ ਗਾਇਆ ਕੋਈ? ਪੰਜਾਬੀ ਦਾ ਵੀ ਗਾਇਆ। ਤੇ ਕੋਈ ਸਾਨੂੰ ਸਾਡੇ ਵੇਖਣ ਵਾਲਿਆਂ ਨੂੰ ਪੰਜਾਬੀ ਦਾ ਗਾਣਾ ਹੀ ਸੁਣਾ ਦਿਓ। ਜ਼ਰੂਰ। ਮੈਂ ਗਾਣਾ ਕੀਤਾ ਸੀ ਪਿਛਲੇ ਸਾਲ, ਜੋਗੀਆ ਨਾਂ ਹੈ ਗਾਣੇ ਦਾ। ਅੱਛਾ। ਅਤੇ ਉਹ ਮੈਂ ਤੁਹਾਨੂੰ ਅਤੇ ਤੁਹਾਡੇ ਵੀਰਸ ਨੂੰ ਸੁਣਾਉਣਾ। ਜੀ ਜ਼ਰੂਰ। ਇੱਕੋ ਜੋਗੀਆ ਮੇਰਾ ਕੰਮ ਕਰ ਦੇ, ਕੋਈ ਐਸੀ ਸ਼ੈ ਅਜ ਦਮ ਕਰ ਦੇ। ਇੱਕੋ ਜੋਗੀਆ ਮੇਰਾ ਕੰਮ ਕਰ ਦੇ, ਕੋਈ ਐਸੀ ਸ਼ੈ ਅਜ ਦਮ ਕਰ ਦੇ। ਮੈਨੂੰ ਢੋਲਾ ਯਾਦ ਆਵੇ ਨਾ, ਮੈਨੂੰ ਮਾਇਆ ਯਾਦ ਆਵੇ ਨਾ, ਮੈਨੂੰ ਢੋਲਾ ਯਾਦ ਆਵੇ ਨਾ।
ਮੈਨੂੰ ਮਾਇਆ ਯਾਦ ਆਵੇ ਨਾ। ਬਹੁਤ ਖੂਬ, ਬਹੁਤ Thank you ਖੂਬ, so much, sir. ਬਹੁਤ ਖੂਬ। ਤੇ ਕੰਪੋਜੀਸ਼ਨ ਵੀ ਖੁਦ ਕਰਦੇ ਹੋ ਜਾਂ? ਕੰਪੋਜ਼ ਵੀ ਮੈਂ ਆਪ ਕਰ ਰਹੇ ਹਾਂ, ਮੈਂ Song ਰਾਈਟਿੰਗ ਵੀ ਆਪ ਕਰ ਰਹੇ ਹਾਂ, ਅੱਛਾ, ਪ੍ਰੋਡਕਸ਼ਨ ਵੀ ਆਪ ਕਰ ਰਹੇ ਹਾਂ। ਇਹ ਸਟੂਡੀਓ ਜਿਹੜਾ ਤੁਸੀਂ ਵੇਖ ਰਹੇ ਹੋ ਬਣਿਆ ਹੈ, ਮੈਂ ਇੱਕ ਇੱਕ ਚੀਜ਼ ਦੁਨੀਆ ਤੋਂ ਕਦੀ ਕਿਧਰੋਂ ਫੜ ਕੇ ਮਾਈਕ ਕਿਧਰੋਂ ਲਿੱਤਾ ਹੈ ਤੇ ਸਾਊਂਡ ਸਿਸਟਮ ਕਿਧਰੋਂ ਲਿੱਤਾ ਹੈ, ਮਾਸ਼ਾਅੱਲਾ। ਇੱਕ ਇੱਕ ਕਰਕੇ ਮੇਰਾ ਪੈਸ਼ਨ ਸ਼ੁਰੂ ਦਿਨ ਤੋਂ ਹੀ ਮਿਊਜ਼ਿਕ ਹੈਗਾ। ਅੱਛਾ, ਤੇ ਥਿੰਗਸ ਹੈਵ ਚੇਂਜਡ ਨਾਓ ਅ ਲੋਟ। ਬੜੀ ਐਕਸੈਪਟੈਂਸ ਆ ਗਈ ਹੈ ਪਾਕਿਸਤਾਨ ਦੇ ਮਿਊਜ਼ਿਕ ਵਿੱਚ ਜੀ ਬਿਲਕੁਲ ਸਹੀ। ਹੁਣ ਉਹ ਫਿਲਮੀ ਦੌਰ ਰਿਹਾ ਨਹੀਂ ਅਨਫੋਰਚੂਨੇਟਲੀ। ਹੁਣ ਸਾਰੇ ਇੰਡੀਪੈਂਡੈਂਟਲੀ ਕੰਮ ਕਰ ਰਹੇ ਨੇ। ਸੋਸ਼ਲ ਮੀਡੀਆ ਦਾ ਦੌਰ ਹੈ ਸਾਰਾ ਜੀ। ਮੇਰੀ ਤਰ੍ਹਾਂ ਔਰ ਮੇਰੇ ਕਿੰਨੇ ਦੋਸਤ ਨੇ ਜਿਨ੍ਹਾਂ ਦੀ ਲੈਗੇਸੀ ਹੈ। ਸ਼ਫਕਤ ਮਾਤਲੀ ਦੇ ਬੇਟੇ ਮੇਰੇ ਬੜੇ ਅੱਛੇ ਦੋਸਤ ਨੇ, ਖਾਨ ਸਾਹਿਬ ਦੇ ਬੇਟੇ ਬੜੇ ਅੱਛੇ ਦੋਸਤ ਨੇ ਮੇਰੇ, ਔਰ ਮੇਰੇ ਕਾਫੀ ਦੋਸਤ ਨੇ, ਤੇ ਸਾਰੇ ਆਪਣੀ ਮਿਹਨਤ ਕਰ ਰਹੇ ਨੇ। ਉਹਨਾਂ ਦੇ ਡੈਡ ਦੀ ਆਪਣੀ ਇੱਕ ਜਰਨੀ ਹੈ, ਮਗਰ ਪਹਿਚਾਨ ਉਹਨਾਂ ਦੀ ਆਪਣੀ ਹੈ, ਮਗਰ ਵੀ ਬੜਾ ਉਹ ਮਿਹਨਤ ਕਰ ਰਹੇ ਨੇ, ਖੁਦ ਵੀ ਮਿਹਨਤ ਹੈ ਤੇ ਤੁਸੀਂ ਵੀ ਉਸੇ ਤਰ੍ਹਾਂ ਹੀ ਮਿਹਨਤ ਕਰ ਰਹੇ ਹੋ ਜੀ। ਬਿਲਕੁਲ, ਔਰ ਐਵਰੀ ਡੇ। ਬਿਲਕੁਲ ਠੀਕ ਹੈ। ਐਵਰੀ ਡੇ ਅੱਜ ਕੱਲ ਇਹ ਨੌਜਵਾਨ ਜਿਹੜੇ ਨੇ, ਖਾਸ ਤੌਰ ਤੇ ਨੌਜਵਾਨ ਸਿੰਗਰਸ ਜਿਹੜੇ ਨੇ, ਇਹ ਆਟੋ ਟਿਊਨ ਵਾਲੇ ਪਾਸੇ ਬੜਾ ਇਹਨਾਂ ਦਾ ਰੁਝਾਨ ਹੁੰਦਾ ਜਾ ਰਿਹਾ ਹੈ। ਹਾਂਜੀ। ਤੁਸੀਂ ਸਮਝਦੇ ਹੋ ਕਿ ਆਟੋ ਟਿਊਨ ਜਿਹੜੀ ਹੈ ਉਹ ਰੀਅਲ ਮਿਊਜ਼ਿਕ ਜਿਹੜੀ ਹਕੀਕੀ ਮੌਸੀਕੀ ਹੈ ਉਹਦੇ ਵਾਸਤੇ ਨੁਕਸਾਨਦੇਹ ਨਹੀਂ? ਬਹੁਤ ਨੁਕਸਾਨਦੇਹ ਹੈ ਸਰ, ਬਟ ਆਟੋ ਟਿਊਨ ਇੱਕ ਇਹੋ ਜਿਹਾ ਟੂਲ ਹੈ ਜਿਹੜਾ ਹਲਕੀ ਥੋੜੀ ਜਿਹੀ ਵੀ ਮਤਲਬ ਜ਼ੇਰ ਜ਼ਬਰ ਕਹਿ ਲਓ, ਜਿਵੇਂ ਸਾਂਸ ਦੀ ਹਲਕੀ ਜੀ ਆਂਸ ਆਂਦੀ ਹੈ, ਉਹਨੂੰ ਥੋੜਾ ਠੀਕ ਕਰ ਦਿੰਦਾ ਹੈ। ਮਗਰ ਮੇਰਾ ਜਿਹੜਾ ਸ਼ੁਰੂ ਦਿਨ ਤੋਂ ਇੱਕ ਬਿਲੀਵ ਹੈ, ਸਿੰਗਰ ਉਹੀ ਚੰਗਾ ਹੈ ਜਾਂ ਸਿੰਗਰ ਉਹੀ ਚੱਲ ਸਕਦਾ ਹੈ ਜਿਹੜਾ ਲਾਈਵ ਗਾ ਲੇ। ਤੇ ਲਾਈਵ ਵਿੱਚ ਤੇ ਆਟੋ ਟਿਊਨ ਹੁਣ ਤੇ ਲਾਈਵ ਵਿੱਚ ਵੀ ਆਟੋ ਟਿਊਨ ਆ ਰਿਹਾ ਹੈ, ਮਗਰ ਆਵਾਮ ਲਿਸਨਰ ਬਹੁਤ ਸਮਾਰਟ ਹੈ। ਉਹਨਾਂ ਨੂੰ ਬਹੁਤ ਅਕਲ ਹੈ ਕਿਉਂਕਿ ਉਹ ਦੁਨੀਆ ਦਾ ਮਿਊਜ਼ਿਕ ਸੁਣਦੇ ਨੇ, ਤੇ ਹੁਣ ਬੜਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਤੁਸੀਂ ਗਾਣੇ ਸੁਣਦੇ ਹੋ, ਕਿੰਨੇ ਗਾਣੇ ਸੁਣਦੇ ਹੋ, ਤੇ ਜਦੋਂ ਫੋਨ ਵਿੱਚ ਸੁਣਦੇ ਹੋ ਜਾਂ ਸਪੋਟੀਫਾਈ ਤੇ ਸੁਣਦੇ ਹੋ, ਉਹ ਬਿਲਕੁਲ ਡਿਫਰੈਂਟ ਸਾਊਂਡ ਕਰਦਾ। ਜਦੋਂ ਉਹ ਸਿੰਗਰ ਲਾਈਵ ਤੁਹਾਡੇ ਸਾਹਮਣੇ ਪਰਫਾਰਮ ਕਰ ਰਹੇ ਹੋ ਤਾਂ ਲੱਗਦਾ ਕਿ ਉਹ ਕੁਝ ਹੋਰ ਹੀ ਹੋ ਗਿਆ ਹੈ। ਇਸ ਗੱਲ ਤੇ ਹੀ ਸਮਝ ਆਉਂਦੀ ਹੈ ਕਿ ਉਹਦੇ ਲਈ ਤੁਹਾਨੂੰ ਬੜੀ ਪ੍ਰੈਕਟਿਸ ਚਾਹੀਦੀ ਹੈ ਤੇ ਸੁਰ ਬੜਾ ਪੱਕਾ ਹੋਣਾ ਚਾਹੀਦਾ ਉਸ 'ਤੇ। ਬਿਲਕੁਲ ਠੀਕ ਹੈ। ਤੇ ਮੇਰੀ ਸ਼ੁਰੂ ਦਿਨ ਤੋਂ ਹੀ ਇਹੀ ਟ੍ਰੇਨਿੰਗ ਹੈ, ਤੇ ਮੈਂ ਆਪਣੇ ਵੱਡਿਆਂ ਤੋਂ, ਆਪਣੇ ਬਜ਼ੁਰਗਾਂ ਤੋਂ, ਆਪਣੇ ਵਾਲਿਦ ਸਾਹਿਬ ਕੋਲੋਂ, ਆਪਣੇ ਉਸਤਾਦਾਂ ਕੋਲੋਂ ਇਹੀ ਸਿੱਖਿਆ ਹੈ ਕਿ ਸੁਰ ਪੱਕਾ ਲਾਣਾ ਚਾਹੀਦਾ। ਬਿਲਕੁਲ ਸਹੀ। ਹਾਂਜੀ। ਅੱਛਾ ਅਮਾਰ, ਬੜੇ ਕੰਸਰਟ ਤੁਸੀਂ ਕਰ ਰਹੇ ਹੋਵੋਗੇ ਜ਼ਾਹਿਰ ਹੈ ਜੀ। ਔਰ ਗਾਣੇ ਸ਼ਾਨੇ ਤੁਹਾਡੇ ਬੜੇ ਹਿੱਟ ਹੋ ਗਏ ਮਾਸ਼ਾਅੱਲਾ, ਔਰ ਵਾਲਦ ਦਾ ਨਾਮ ਹੀ ਨਾਲ ਲੱਗਿਆ ਹੈ ਜੀ। ਤੇ ਜਿਸਲੇ ਬੰਦਾ ਮਸ਼ਹੂਰ ਹੋ ਜਾਂਦਾ ਫਿਰ ਉਸਲੇ ਉਹਦੇ ਫੈਨਸ ਦੇ ਵਿੱਚ ਵੀ ਇਜ਼ਾਫਾ ਹੋ ਜਾਂਦਾ ਹੈ। ਤੇ ਫੈਨਸ ਦੇ ਵਿੱਚ ਜਿਹੜੀਆਂ ਖਵਾਤੀਨ ਫੈਨਸ ਹੁੰਦੀਆਂ ਨੇ ਉਹ ਵੀ ਬਹੁਤ ਜ਼ਿਆਦਾ ਤਾਦਾਦ 'ਚ ਹੁੰਦੀਆਂ ਨੇ। ਨੌਜਵਾਨ ਗੁਲੂਕਾਰ ਹੋਵੇ, ਸੋਹਣਾ ਵੀ ਹੋਵੇ, ਤੇ ਉਹ ਫਿਰ ਪਿੱਛੇ ਪੈ ਜਾਂਦੀਆਂ ਨੇ। ਤੇ ਕਿਸੇ ਨਾਲ ਕੋਈ ਇਸ਼ਕ ਵਿਸ਼ਕ ਵੀ ਹੋਇਆ ਕਿਸੇ? ਤੁਹਾਡੇ ਫੈਨਸ ਦਾ ਪਿਆਰ ਹੈ, ਤੁਸੀਂ ਉਹਨਾਂ ਦੀ ਵਜ੍ਹਾ ਤੋਂ ਹੀ ਜੋ ਹੁੰਦੇ ਹੋ, ਉਹਨਾਂ ਦੀ ਵਜ੍ਹਾ ਤੋਂ ਹੀ ਹੁੰਦੇ ਹੋ। ਮਗਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਤੁਹਾਨੂੰ ਜਿੱਥੇ ਵੀ ਪਿਆਰ ਲਵੇ ਤਾਂ ਤੁਸੀਂ ਦਿਲ ਲਾ ਲਓ। ਸਹੀ ਹੈ। ਤੇ ਬੜੀ ਥਿਨ ਇੱਕ ਲਾਈਨ ਹੈ, ਐਪਰੀਸ਼ੀਏਸ਼ਨ ਹੁੰਦੀ ਹੈ ਤੇ ਸਿੰਗਰ ਬਣਦਾ ਹੈ। ਬਿਲਕੁਲ ਸਹੀ। ਤੇ ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹਾਂਗਾ ਕਿ ਮੈਂ ਜੋ ਮਰਜ਼ੀ ਗਾਵਾਂਗਾ, ਤੁਹਾਨੂੰ ਸਮਝ ਨਹੀਂ ਆਏਗੀ ਤੇ ਮੇਰੇ ਗਾਣ ਦਾ ਕੀ ਫਾਇਦਾ? ਤੇ ਲਿਸਨਰ ਬਹੁਤ ਜ਼ਰੂਰੀ ਹੈ, ਉਹਦੇ 'ਚ ਫਿਰ ਮੇਲ ਵੀ ਨੇ ਤੇ ਫੀਮੇਲ ਵੀ ਨੇ। ਤੇ ਬਾਕੀ ਤੁਹਾਡੀ ਗੱਲ ਤੇ ਵਾਪਸ ਆਈਏ ਤੇ ਫੀਮੇਲ ਦਾ ਅਗਰ ਕੋਈ ਦਿਲ ਆ ਜਾਵੇ ਤਾਂ ਫਿਰ ਕੀ ਕਰੋਗੇ? ਉਹਨਾਂ ਦਾ ਦਿਲ ਆ ਜਾਏ ਤੇ ਉਹਨਾਂ ਨੂੰ ਇਹੀ ਕਹਾਂਗੇ ਕਿ ਦਿਲ ਸੰਭਾਲ ਕੇ ਰੱਖੇਂ ਆਪਣਾ। ਐਸੇ ਤੁਹਾਡਾ ਹਾਲੇ ਦਿਲ ਲੈਣ ਦਾ ਕੋਈ ਇਰਾਦਾ ਨਹੀਂ? ਨਹੀਂ, ਮੇਰਾ ਦਿਲ ਨਹੀਂ ਲੱਗਦਾ, ਇੰਨੀ ਜਲਦੀ ਨਹੀਂ ਲੱਗਦਾ। ਮੁਹੱਬਤਾਂ ਬਹੁਤ ਹੁੰਦੀਆਂ ਨੇ, ਇਸ਼ਕ ਇੱਕ ਵਾਰੀ ਹੁੰਦਾ ਹੈ। ਸਹੀ ਹੈ। ਤੇ ਮੈਨੂੰ ਲੱਗਦਾ ਕਿ ਮੈਨੂੰ ਹੋ ਗਿਆ ਹੈ। ਅੱਛਾ। ਹਾਂਜੀ, ਮੈਨੂੰ ਹੋ ਗਿਆ ਹੈ। ਤੇ ਆਈ ਥਿੰਕ ਸਭ ਤੋਂ ਵੱਡੀ ਬਲੈਸਿੰਗ ਇਹ ਹੈ ਕਿ ਜਿਹਨੂੰ ਤੁਸੀਂ ਪਿਆਰ ਕਰੋ ਜਾਂ ਜਿਹਨੂੰ ਇਸ਼ਕ ਕਰੋ, ਅਗਰ ਉਹ ਮਿਲ ਜੇ, ਉਹ ਹਾਸਿਲ ਹੋ ਜਾਏ, ਤੇ ਫਿਰ ਉਹਦੇ ਤੇ ਸਟਕ ਰਹੋ। ਤੇ ਉਹ ਜਿਹੜਾ ਤੁਹਾਨੂੰ ਇਸ਼ਕ ਹੋ ਗਿਆ ਹੈ, ਉਹ ਤੁਹਾਨੂੰ ਹਾਸਲ ਹੋ ਗਿਆ ਹੈ? ਅੱਲਾ ਦਾ ਸ਼ੁਕਰ ਹੈ। ਮਾਸ਼ਾਅੱਲਾ। ਇਹ ਤੇ ਫਿਰ ਤੁਹਾਨੂੰ ਮੁਬਾਰਕ ਦੇਣੀ ਚਾਹੀਦੀ ਹੈ ਜੀ। ਖੈਰ ਮੁਬਾਰਕ। ਜਿੰਦੇ ਵਾਸਤੇ ਰਹੋ ਜੀ, ਔਰ ਪੱਕੇ ਸੁਰ ਲਾਉਂਦੇ ਰਹੋ। ਥੈਂਕ ਯੂ। ਔਰ ਅੱਲਾ ਮੀਆਂ ਤੁਹਾਨੂੰ ਇਸੇ ਤਰ੍ਹਾਂ ਕਾਮਯਾਬੀਆਂ ਦਿੰਦਾ ਰਹੇ। ਆਮੀਨ। ਬਹੁਤ ਸ਼ੁਕਰੀਆ। ਥੈਂਕ ਯੂ। ਵਾਰਿਸ ਬੇਗ ਹੋਰਾਂ ਨੇ ਸਾਨੂੰ ਆਪਣੇ ਘਰ ਦਾ ਖੂਬਸੂਰਤ ਲੌਨ ਵੀ ਵਿਖਾਇਆ, ਜਿੱਥੇ ਚਲਦੇ ਚਲਦੇ ਉਹਨਾਂ ਨਾਲ ਗੱਪਸ਼ਪ ਵੀ ਹੋਈ।
ਜੀ ਬੇਗ ਸਾਹਿਬ ਮਾਸ਼ਾਅੱਲਾ ਲੌਨ ਤੁਹਾਡਾ ਬੜਾ ਖੂਬਸੂਰਤ ਹੈ ਔਰ ਇਹ ਮੇਰਾ ਖਿਆਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਤੇ ਇਹਦੇ 'ਚ ਇਨਪੁਟ ਹੈ ਹੀ ਹੈ ਵੇ ਸਾਡੀ ਭਰਜਾਈ ਦੀ ਇਨਪੁਟ ਵੀ ਬਹੁਤ ਜ਼ਿਆਦਾ ਹੈ। ਹਾਂਜੀ ਐਕਚੁਅਲੀ ਜਦ ਤੱਕ ਘਰ ਦੇ ਦੋਵੇਂ ਫਰਦ ਮਿਲ ਕੇ ਨਾ ਕੰਮ ਕਰਨ ਤੇ ਉਹ ਕੰਮ ਦਾ ਮਜ਼ਾ ਨਹੀਂ ਆਉਂਦਾ ਬਿਲਕੁਲ ਸਹੀ ਹੈ। ਤੇ ਉਹ ਫਿਰ ਤੁਹਾਨੂੰ ਹਰ ਪਾਸੇ ਉਸ ਹੁਸਨ ਨਜ਼ਰ ਆ ਰਿਹਾ ਹੁੰਦਾ ਜੀ। ਸ਼ਾਦੀ ਜਿਹੜੀ ਹੈ ਉਹ ਅਰੇਂਜ ਮੈਰਿਜ ਹੈ ਜਾਂ ਲਵ ਮੈਰਿਜ ਹੈ ਸਰ? ਇਹ ਦੋਵੇਂ ਕਹਿ ਸਕਦੇ ਤੁਸੀਂ। ਦੋਵੇਂ ਕਹਿ ਸਕਦੇ। ਹਾਂਜੀ ਹਾਂਜੀ। ਅੱਛਾ ਤੇ ਇਹ ਤੁਹਾਡਾ ਚੂँਕਿ ਤਾਲੁਕ ਇੱਕ ਐਸੀ ਸ਼ੋਬੇ ਨਾਲ ਹੈ ਜਿਹਦੇ ਵਿੱਚ ਫੇਮ ਬੜਾ ਹੈ, ਸ਼ੋਹਰਤ ਬੜੀ ਹੈ ਔਰ ਫਿਰ ਦੁਨੀਆ ਦੇ ਬੇਸ਼ਤਰ ਮਮਾਲਿਕ 'ਚ ਤੁਸੀਂ ਵਿਜ਼ਿਟ ਵੀ ਕੀਤਾ। ਹਾਂਜੀ। ਤੇ ਜਦੋਂ ਬੰਦਾ ਸ਼ੋਹਰਤ ਦੀਆਂ ਇਸ ਬੁਲੰਦੀਆਂ ਤੇ ਹੁੰਦਾ ਹੈ ਔਰ ਥੋੜਾ ਜਿਹਾ ਖੂਬਸੂਰਤ ਵੀ ਹੁੰਦਾ ਹੈ ਹਾਂਜੀ। ਤੇ ਫਿਰ ਉਹਦੇ ਥੋੜਾ ਜਿਹਾ ਰੋਮਾਂਟਿਕ ਵੀ ਹੋ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਬਹੁਤ ਜ਼ਿਆਦਾ ਮੇਰੇ 'ਚ ਜੀ। ਅੱਛਾ। ਰੋਮਾਂਟਿਕ ਬਹੁਤ ਜ਼ਿਆਦਾ। ਅੱਛਾ। ਤੇ ਇਹਨਾਂ ਨੇ ਸ਼ਕਲ ਵੀ ਚੰਗੀ ਦਿੱਤੀ। ਤੇ ਰੋਮਾਂਟਿਕ ਹੋ ਕੇ ਤੇ ਫਿਰ ਕਿੰਨੇ ਕੁ ਅੱਗੋਂ ਫਿਰ ਕੋਈ ਅਫੇਅਰ ਵਗੈਰਾ ਚੱਲੇ, ਕਿੰਨੇ ਇਸ਼ਕ ਕੀਤੇ ਜਨਾਬ ਨੇ? ਸਰ ਜੀ ਮੇਰਾ ਕੋਈ ਅਫੇਅਰ ਨਹੀਂ, ਅੱਲਾ ਦਾ ਸ਼ੁਕਰ ਹੈ ਕਿ ਅੱਜ ਇੰਨੇ ਸਾਲ ਹੋ ਗਏ ਨੇ ਮੇਰਾ ਕੋਈ ਕੰਟਰੋਵਰਸੀ ਨਹੀਂ, ਕੋਈ ਐਸੀ ਚੀਜ਼ ਨਹੀਂ। ਵਰਨਾ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਹੈ। ਨਹੀਂ ਲੇਕਿਨ ਦੇਖੋ ਨਾ ਤੁਸੀਂ ਦੁਨੀਆ ਦੇ ਬੇਸ਼ਤਰ ਮਮਾਲਿਕ 'ਚ ਗਏ, ਹਾਂਜੀ। ਤੁਸੀਂ ਦੁਨੀਆ ਦੇ ਬੇਸ਼ਤਰ ਮਮਾਲਿਕ 'ਚ ਵਿਜ਼ਿਟ ਕੀਤਾ ਔਰ ਉੱਥੇ ਜਿਹੜੇ ਤੁਹਾਡੇ ਫੈਨਸ ਨੇ ਉਹ ਖਵਾਤੀਨ ਵੀ ਹੁੰਦੀਆਂ ਨੇ, ਲੜਕੀਆਂ ਵੀ ਹੁੰਦੀਆਂ ਨੇ, ਮਰਦ ਵੀ ਹੁੰਦੇ ਨੇ। ਤੇ ਕੋਈ ਐਸੇ ਮਤਲਬ ਕੋਈ ਐਸਾ ਵਾਕਿਆ ਹੋਇਆ ਹੋਵੇ ਕਿ ਕੋਈ ਖਾਤੂਨ ਐਸੀ ਤੁਹਾਡੀ ਫੈਨ ਜਿਹਨੇ ਤੁਹਾਨੂੰ ਬਕਾਇਦਾ ਪ੍ਰਪੋਜ਼ ਕਰ ਦਿੱਤਾ ਹੋਵੇ? ਸਰ ਜੀ ਫੈਨਸ ਬਹੁਤ ਨੇ ਔਰ ਐਸੇ ਵਾਕਿਆ ਵੀ ਬਹੁਤ ਨੇ, ਲੇਕਿਨ ਮੈਂ ਆਪਣੇ ਫੈਨਸ ਨੂੰ ਔਰ ਬੜੇ ਆਪਣੇ ਜਿਹੜੇ ਐਸੇ ਵਾਕਿਆ ਨੇ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ। ਮੈਂ ਬਹੁਤ ਜ਼ਿਆਦਾ ਆਪਣਾ ਪ੍ਰਾਈਵੇਟ ਆਦਮੀ ਹਾਂ ਜੀ। ਅੱਛਾ ਜੀ। ਹਾਂ ਜੀ। ਯਾਨੀ ਕਿ ਲੇਕਿਨ ਹੈ ਨੇ ਤੁਸੀਂ ਦੱਸਣਾ ਨਹੀਂ ਚਾਹੁੰਦੇ, ਵੇਖਣ ਵਾਲਿਆਂ ਨੂੰ ਨਹੀਂ ਦੱਸਣਾ ਚਾਹੁੰਦੇ। ਜੀ ਸਰ, ਜੀ ਸਰ। ਅੱਛਾ ਬਿਲਕੁਲ ਸਹੀ ਹੈ। ਤੇ ਤੁਹਾਡਾ ਜਿਹੜਾ ਹੈ ਸਿੰਗਿੰਗ ਦਾ ਜਿਹੜਾ ਕੰਮ ਹੈ ਸਰ, ਗੁਲੂਕਾਰੀ ਦਾ, ਇਹ ਤੁਹਾਡੀ ਫੈਮਿਲੀ ਲਾਈਫ ਤੇ ਕੋਈ ਇਹਨੇ ਜ਼ਿਆਦਾ ਅਸਰ ਤਾਂ ਨਹੀਂ ਪਾਇਆ? ਮਤਲਬ ਤੁਸੀਂ ਚੂँਕਿ ਬਿਜ਼ੀ ਵੀ ਰਹਿੰਦੇ ਹੋ, ਬਾਹਰ ਦੇ ਦੌਰਿਆਂ 'ਤੇ ਵੀ ਰਹਿੰਦੇ ਹੋ, ਤੇ ਤੁਹਾਡੀ ਜਿਹੜੀ ਫੈਮਿਲੀ ਦੀ ਲਾਈਫ ਹੈ ਉਹ ਤਾਂ ਨਹੀਂ ਡਿਸਟਰਬ ਹੋਈ ਇਹਦੇ ਨਾਲ? ਬਿਲਕੁਲ ਨਹੀਂ ਜੀ। ਮੈਂ ਜਦੋਂ ਫਾਰਿਗ ਹੁੰਦਾ ਮੈਂ ਘਰ ਹੁੰਦਾ, ਮੈਂ ਕਿਧਰੇ ਨਹੀਂ ਜਾਂਦਾ। ਜਿੰਨੇ ਵੀ ਦੋਸਤ ਨੇ ਮੈਨੂੰ ਪਿਆਰ ਕਰਨ ਵਾਲੇ ਉਹ ਮੇਰੇ ਵੱਲ ਆ ਜਾਂਦੇ ਨੇ ਜਾਂ ਮੈਂ ਉਹਨਾਂ ਵੱਲ ਚਲਾ ਜਾਂਦਾ। ਮੇਰੀ ਕੋਈ ਐਸੀ ਐਕਟੀਵਿਟੀ ਨਹੀਂ ਹੈ ਕਿ ਮੈਂ ਸਵੇਰ ਦਾ ਨਿਕਲੇ ਰਾਤ ਨੂੰ ਘਰ ਆਵਾਂ। ਮੈਂ ਇੱਕ ਆਪਣਾ ਟਾਈਮ ਦਿੱਤਾ, ਹਰ ਚੀਜ਼ ਨੂੰ ਬੈਲੈਂਸ ਰੱਖਿਆ। ਜਿਹੜਾ ਬੰਦਾ ਹਰ ਚੀਜ਼ ਨੂੰ ਬੈਲੈਂਸ ਰੱਖਦਾ ਉਹਦੀ ਲਾਈਫ ਠੀਕ ਰਹਿੰਦੀ ਹੈ। ਖਾਣੇ ਦੇ ਵਿੱਚ ਕੀ ਪਸੰਦ ਕਰਦੇ ਹੋ? ਆਪਣਾ ਪਿਓਰ ਪਾਕਿਸਤਾਨੀ ਦੇਸੀ ਫੂਡ। ਅੱਛਾ। ਹਾਂਜੀ। ਤੇ ਕੋਈ ਕੁਕਿੰਗ ਦਾ ਵੀ ਸ਼ੌਕ ਹੈ, ਖੁਦ ਵੀ ਪਕਾਉਂਦੇ ਹੋ ਜਾਂ? ਕੁਕਿੰਗ ਦਾ ਇੰਨਾ ਨਹੀਂ, ਲੇਕਿਨ ਅੱਛਾ ਖਾਣ ਦਾ ਸ਼ੌਕ ਹੈ। ਲੇਕਿਨ ਅਗਰ ਮੈਂ ਪਕਾਵਾਂ ਤਾਂ ਬਹੁਤ ਅੱਛਾ ਪਕਾ ਲੈਂਦਾ ਹਾਂ। ਅੱਛਾ। ਹਾਂਜੀ। ਅੱਛਾ ਤੇ ਦੁਨੀਆ ਦੇ ਤੁਸੀਂ ਬੇਸ਼ਤਰ ਮਮਾਲਿਕ ਦਾ ਵਿਜ਼ਿਟ ਵੀ ਕੀਤਾ, ਕੰਸਰਟ ਵੀ ਬੜੇ ਕੀਤੇ। ਜੀ ਸਰ। ਕਿਹੜਾ ਐਸਾ ਮੁਲਕ ਹੈ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇ? ਮੈਨੂੰ ਜੀ ਇਟਲੀ, ਰੋਮ, ਅੱਛਾ, ਗ੍ਰੀਸ ਬਹੁਤ ਪਸੰਦ ਆਏ ਨੇ। ਔਰ ਮੈਂ ਯੂਰਪ ਜ਼ਿਆਦਾ, ਮੈਂ ਤਾਂ ਵੈਸੇ ਪੂਰੀ ਦੁਨੀਆ ਗਿਆ ਲੇਕਿਨ ਮੈਨੂੰ ਯੂਰਪ ਜ਼ਿਆਦਾ ਪਸੰਦ ਹੈ। ਕੰਸਰਟ ਕਿਹੜਾ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇ ਅੱਜ ਤੱਕ? ਤੁਸੀਂ ਤੇ ਬੇਸ਼ੁਮਾਰ ਕੀਤੇ ਨੇ। ਬਸ ਜੀ ਇੱਕ ਅਮਰੀਕਾ 'ਚ ਮੈਂ ਫੰਕਸ਼ਨ ਕੀਤਾ ਸੀ 14 ਅਗਸਤ ਦਾ। ਅੱਛਾ। ਉਹ ਅੱਜ ਤੱਕ ਨਹੀਂ ਭੁੱਲ ਸਕਿਆ ਕਿ 14 ਅਗਸਤ ਸੀ ਤੇ ਉੱਥੇ ਬਾਰਿਸ਼ ਹੋ ਗਈ ਇੱਕਦਮ, ਬਹੁਤ ਜ਼ਿਆਦਾ ਬਾਰਿਸ਼ ਹੋਈ। ਓਪਨ ਏਅਰ ਸੀ? ਓਪਨ ਏਅਰ ਆਫ ਕੋਰਸ, ਉੱਥੇ ਗਰਾਊਂਡ 'ਚ ਫੰਕਸ਼ਨ ਹੁੰਦੇ ਨੇ ਜ਼ਿਆਦਾ। ਤੇ ਲੇਕਿਨ ਲੋਕੀ ਝੰਡੇ ਲੈ ਕੇ ਖੜੇ ਰਹੇ, ਬਾਰਿਸ਼ ਹੁੰਦੀ ਰਹੀ, ਮੈਂ ਗਾਉਂਦਾ ਰਿਹਾ, ਕੋਈ ਵੀ ਨਹੀਂ ਗਿਆ। ਅੱਜ ਕੱਲ ਤੁਹਾਡੀ ਕੀ ਮਸਰੂਫੀਅਤ ਹੈ? ਕੋਈ ਅੱਜ ਕੱਲ ਮੈਂ ਪਿਓਰਲੀ ਬਿਜ਼ਨਸ ਕਰਨਾ ਜੀ, ਔਰ ਜ਼ਿਆਦਾ ਥੋੜੇ ਬਹੁਤ ਮੁਲਕ ਵਾਸਤੇ ਕੁਝ ਕਰ ਲਈਦਾ। ਸਹੀ। ਕੋਈ ਸਾਰੇ ਦੋਸਤ ਸਿਆਸਤ ਵਿੱਚ ਹੈਗੇ ਨੇ, ਕੋਈ ਜਿੰਨੀਆਂ ਵੀ ਪਾਰਟੀਆਂ ਸਭ ਵਿੱਚ ਮੇਰੇ ਦੋਸਤ ਹੈਗੇ ਨੇ, ਤੇ ਕੋਈ ਨਾ ਕੋਈ ਅੱਛਾ ਕੰਮ ਕਰ ਲੈਂਦਾ ਸਰ। ਤੁਸੀਂ ਸਿਆਸਤ ਦਾ ਜ਼ਿਕਰ ਕੀਤਾ, ਸਾਨੂੰ ਪਤਾ ਹੈ ਕਿ ਤੁਹਾਡੇ ਬਹੁਤ ਸਾਰੇ ਸਿਆਸਤਦਾਨਾਂ ਨਾਲ ਜਾਤੀਆਂ ਦੋਸਤੀਆਂ ਨੇ। ਹਾਂਜੀ ਹਾਂਜੀ। ਇਹ ਵੀ ਪਤਾ ਲੱਗਿਆ ਕਿ ਇੱਕ ਮੌਕੇ ਤੇ ਤੁਹਾਨੂੰ ਮੁਸਲਿਮ ਲੀਗ ਨੂਨ ਦੇ ਵਿੱਚ ਸ਼ਮੂਲੀਅਤ ਵਾਸਤੇ ਬਕਾਇਦਾ ਦਾਵਤ ਵੀ ਦਿੱਤੀ ਗਈ। ਹਾਂਜੀ ਸਰ, ਬਿਲਕੁਲ ਇਸ ਤਰ੍ਹਾਂ ਹੀ। ਇਹ ਗੱਲ ਠੀਕ ਹੈ? ਬਿਲਕੁਲ ਠੀਕ ਹੈ। ਔਰ ਫਿਰ ਤੁਹਾਡੇ ਜਿਹੜੇ ਸਿਆਸਤਦਾਨਾਂ ਨਾਲ ਦੋਸਤੀਆਂ ਨੇ ਉਹਨਾਂ ਦੇ ਵਿੱਚ ਖਵਾਜਾ ਸਾਦ ਰਫੀਕ ਨਾਲ ਤੁਹਾਡੀ ਬਹੁਤ ਜ਼ਿਆਦਾ ਦੋਸਤੀ ਹੈ, ਚੌਧਰੀ ਸਰਵਰ ਸਾਹਿਬ ਨਾਲ ਵੀ ਤੁਹਾਡੀ ਬਹੁਤ ਜ਼ਿਆਦਾ ਦੋਸਤੀ ਹੈ, ਸਰਦਾਰ ਲਤੀਫ ਖੋਸਾ ਸਾਹਿਬ, ਲਤੀਫ ਖੋਸਾ ਸਫਤੈਨ ਸਾਹਿਬ, ਇਹ ਮੇਰੀ ਫੈਮਿਲੀ ਫਰੈਂਡਸ ਨੇ ਸਾਰੇ। ਤੇ ਸਰ ਤੁਸੀਂ ਸਿਆਸਤ ਵੱਲ ਕਿਉਂ ਨਹੀਂ ਗਏ? ਸਰ ਮੈਂ ਸਮਝਦਾ ਕਿ ਆਪਣਾ ਕੋਈ ਝੰਡਾ ਲਾ ਕੇ ਜਿਹੜਾ ਤੁਸੀਂ ਕੰਮ ਕਰਨਾ ਹੈ ਉਹ ਤੁਸੀਂ ਬਗੈਰ ਝੰਡੇ ਲਾਏ ਵੀ ਕਰ ਸਕਦੇ ਹੋ। ਤੇ ਪਾਕਿਸਤਾਨ ਦੇ ਵਿੱਚ ਮੈਂ ਸਮਝਦਾ ਤੁਸੀਂ ਅੱਛਾ ਕੰਮ ਕਰੋ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕੋਈ ਵਜ਼ੀਰ ਬਣ ਜਾਓ ਜਾਂ ਐਡਵਾਈਜ਼ਰ ਬਣ ਜਾਓ। ਕੰਮ ਚੰਗਾ ਕਰਨਾ ਚਾਹੀਦਾ। ਉਹਦੇ ਵਾਸਤੇ ਜਿਹੜਾ ਵੀ ਪਾਰਟੀ ਪਾਕਿਸਤਾਨ 'ਚ ਚੰਗਾ ਕੰਮ ਕਰਦੀ ਹੈ ਮੈਂ ਉਹਨੂੰ ਜ਼ਰੂਰ ਐਪਰੀਸ਼ੀਏਟ ਕਰਨਾ। ਜਿਹੜੀ ਪਾਰਟੀ ਮੈਂ ਪਸੰਦ ਕਰਨਾ ਅਗਰ ਉਹ ਗਲਤ ਕੰਮ ਕਰੇਗੀ ਉਹਨੂੰ ਜ਼ਰੂਰ ਕਹਾਂਗਾ। ਇੱਥੇ ਇੱਕ ਪ੍ਰੋਬਲਮ ਹੈਗੀ ਕਿ ਜਿਹੜੇ ਲੋਕ ਨੇ ਨਾ ਜਿਸ ਪਾਰਟੀ ਨਾਲ ਮੁਨਸਲਿਕ ਨੇ ਉਹ ਗਲਤ ਵੀ ਕਰਦੇ ਨੇ ਤੇ ਉਹਨੂੰ ਸਹੀ ਕਹਿੰਦੇ ਨੇ। ਸਹੀ ਕਹਿੰਦੇ।
ਮੈਂ ਇਹੋ ਜਿਹਾ ਬੰਦਾ ਨਹੀਂ ਗਾ। ਉਹ ਗਲਤ ਕਰਨਗੇ ਤਾਂ ਉਹਨਾਂ ਦੇ ਮੂੰਹ ਤੇ ਕਹਾਂਗਾ ਗਲਤ ਲੇਕਿਨ ਕਰਦੇ। ਤੁਹਾਡੇ ਬਾਰੇ 'ਚ ਵੈਸੇ ਆਮ ਤਾਸਰ ਇਹੀ ਪਾਇਆ ਜਾਂਦਾ ਹੈ ਕਿ ਤੁਸੀਂ ਮੁਸਲਿਮ ਲੀਗ ਨੂਨ ਦੇ ਜ਼ਿਆਦਾ ਕਰੀਬ ਹੋ। ਬਿਲਕੁਲ ਮੇਰੇ ਬਹੁਤ ਜ਼ਿਆਦਾ ਮੁਹੱਬਤ ਹੈ ਜੀ ਉਸ ਫੈਮਿਲੀ ਨਾਲ, ਔਰ ਆਪਣਾ ਹਮਜ਼ਾ ਭਾਈ ਨਾਲ, ਮਰੀਮ ਬਾਜੀ ਨਾਲ, ਮੀਆਂ ਸਾਹਿਬ ਨਾਲ, ਛੋਟੇ ਵੱਡੇ ਸਭ ਨਾਲ। ਲੇਕਿਨ ਮੈਂ ਜਦੋਂ ਕੋਈ ਐਸੀ ਗੱਲ ਹੁੰਦੀ ਹੈ ਗਲਤ, ਮੈਂ ਜ਼ਰੂਰ ਕਨਵੇ ਕਰਨਾ ਕਿ ਇਹ ਗਲਤ ਹੋ ਰਿਹਾ, ਤੇ ਉਹ ਫਿਰ ਉਸ ਗੱਲ ਨੂੰ ਸੁਣਦੇ ਵੀ ਨੇ, ਉਹ ਕਰਦੇ ਵੀ ਨੇ। ਤੇ ਉਹਨਾਂ ਦੀ ਮਿਹਰਬਾਨੀ ਹੈ, ਕਿਉਂਕਿ ਉਹ ਸਮਝਦੇ ਕਿ ਜਿਹੜੀ ਗੱਲ ਕਰੇਗਾ ਗਲਤ ਨਹੀਂ ਕਰੇਗਾ, ਸਹੀ ਗੱਲ ਕਰੇਗਾ। ਕਿੰਨੇ ਦਾਵਤ ਦਿੱਤੀ ਸੀ ਨੂਨ ਦੇ ਵਿੱਚ ਸ਼ਾਮਿਲ ਹੋਣ ਦੀ? ਖਵਾਜਾ ਸਾਹਿਬ ਨੇ ਦਿੱਤੀ ਸੀ ਜਾਂ? ਮੈਨੂੰ ਬਹੁਤ ਲੋਕਾਂ ਨੇ ਦਾਅਵਤ ਦਿੱਤੀ, ਬਲਕਿ ਮੈਂ ਨੂਨ ਵਿੱਚ ਹੈਗਾ ਹੀ ਹਾਂ ਜੀ। ਬਿਲਕੁਲ ਸਹੀ ਹੈ। ਤੇ ਬੇਗ ਸਾਹਿਬ ਇਹ ਕੋਈ ਮੈਂ ਸਭ ਪਾਰਟੀਆਂ ਦੇ ਬੰਦਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਜਿਸ ਪਾर्टी ਨਾਲ लगा, अगर पाकिस्तान से अच्छा काम करते हैं उन्होंने अप्रीशिएट करो। अगर पाकिस्तान से कोई भी पार्टी बुरा काम करती पई है ਉਹਨੂੰ ਫਿਰ ਤੁਸੀਂ ਬੁਰਾ ਕਹੋ, ਭਾਵੇਂ ਤੁਸੀਂ ਉਸ ਪਾਰਟੀ 'ਚ ਹੈਗੇ ਹੋ ਜਾਂ ਨਹੀਂ ਹੈਗੇ। ਬਿਲਕੁਲ ਠੀਕ ਹੈ। ਤੇ ਬੇਗ ਸਾਹਿਬ ਕੋਈ ਮੁਸਤਕਬਲ ਦੇ ਵਿੱਚ ਕੋਈ ਸਿਆਸੀ ਪਾਰਟੀ ਜੁਆਇਨ ਕਰਨ ਦਾ ਇਰਾਦਾ ਹੈ ਵੇ? ਫਿਲਹਾਲ ਤੇ ਨਹੀਂ ਜੀ, ਬਿਲਕੁਲ। ਮੈਨੂੰ ਬਹੁਤ ਵੱਡੇ ਅਹੁਦੇ ਦੀ ਆਫਰ ਸੀ ਇੱਥੋਂ, ਲੇਕਿਨ ਮੈਂ ਰਿਫਿਊਜ਼ ਕੀਤਾ ਕਿਉਂਕਿ ਮੈਂ ਸਮਝਦਾ ਮੁਸਲਿਮ ਲੀਗ ਨੂਨ ਦੇ ਵਿੱਚ? ਜੀ ਜੀ, ਔਰ ਬਲਕਿ ਪੀਟੀਆਈ 'ਚ ਵੀ ਸੀ ਮੈਨੂੰ। ਅੱਛਾ। ਮੈਨੂੰ ਉਹਨਾਂ ਨੇ ਚੌਧਰੀ ਸਰਵਰ ਸਨ ਔਰ ਸੀਐਮ ਸਨ ਉਸ ਦੌਰ ਦੇ, ਔਰ ਰਾਜਾ ਬਸ਼ਾਰਤ ਸਾਹਿਬ, ਇਹ ਸਾਰਿਆਂ ਨੇ ਯੂਨੈਨਿਮਸਲੀ ਕਿਹਾ ਕਿ ਅਸੀਂ ਸੈਂਸਰ ਬੋਰਡ ਦਾ ਚੇਅਰਮੈਨ ਬਣਾਉਂਦੇ ਹਾਂ। ਮੈਂ ਉਹਨਾਂ ਨੂੰ ਕਿਹਾ ਜੀ 4 ਫਿਲਮਾਂ ਬਣਦੀਆਂ, ਮੈਂ ਕੀ ਚੇਅਰਮੈਨ ਬਣਨਾ। ਕਦੀ ਚੌਧਰੀ ਸਾਹਿਬ ਨੂੰ ਪੁੱਛ ਲੈਣਾ ਕਿ ਆਪਣਾ ਗਵਰਨਰ ਹਾਊਸ ਵਿੱਚ ਉਹਨਾਂ ਨੇ ਮੈਨੂੰ ਦਾਅਵਤ ਦਿੱਤੀ, ਮੈਂ ਰਿਫਿਊਜ਼ ਕੀਤਾ ਜੀ। ਮੈਂ ਕਿਹਾ ਜੀ ਮੈਂ ਕੰਮ ਨਹੀਂ ਕਰ ਸਕਦਾ। ਤੇ ਇਸ ਤਰ੍ਹਾਂ ਮੈਨੂੰ ਬੜੀ, ਬਲਕਿ ਅਬਦੁਲ ਕੁਦਸ ਬਜ਼ਿੰਜਰ ਸਾਹਿਬ, ਹਾਂਜੀ ਹਾਂਜੀ, ਸੀਐਮ ਬਲੋਚਿਸਤਾਨ, ਉਹਨਾਂ ਨੇ ਮੈਨੂੰ ਐਡਵਾਈਜ਼ਰ ਬਣਾਤਾ ਸਪੋਰਟਸ ਐਂਡ ਕਲਚਰ ਦਾ। ਅੱਛਾ। ਹਾਂਜੀ, ਮੇਰੇ ਘਰ ਉਹਨਾਂ ਨੇ ਭੇਜਤਾ ਜੀ ਤੁਸੀਂ ਮੇਰੇ ਐਡਵਾਈਜ਼ਰ ਹੋ, ਲੇਕਿਨ ਮੈਂ ਉੱਥੇ ਨਹੀਂ ਜਾ ਸਕਦਾ ਸੀ, ਮੈਂ ਨਹੀਂ ਗਿਆ। ਸਹੀ ਹੈ। तो सर मैं समझना कि ਤੁਸੀਂ ਬਗੈਰ ਕਿਸੇ ਪਾਰਟੀ ਨਾਲ ਮੁਨਸਲਿਕ ਹੋਏ ਵੀ ਪਾਕਿਸਤਾਨ ਵਾਸਤੇ ਕੰਮ ਕਰ ਸਕਦੇ ਹੋ। ਇਹ ਨਹੀਂ ਤੁਸੀਂ ਆਪਣੀ ਪਾਰਟੀ ਦਾ ਝੰਡਾ ਚੁੱਕੀ ਫਿਰੋ। ਫਿਲਹਾਲ ਤੁਹਾਡਾ ਸਿਆਸਤ ਦੇ ਵਿੱਚ ਆਉਣ ਦਾ ਬਿਲਕੁਲ ਕੋਈ ਜੀ, ਇਰਾਦਾ? ਬਿਲकुल नहीं। हाँ, अगर मैंने कुछ ਕਿਹਾ ਜਾਵੇ ਕਿ ਪਾਕਿਸਤਾਨ ਐਸੇ ਜਾਂ ਕੋਈ ਐਸੀ ਜਗ੍ਹਾ ਹੈ ਜਿੱਥੇ ਕਰਪਸ਼ਨ ਹੁੰਦੀ ਪਈ ਹੈ, ਤੁਸੀਂ ਉਹਦੇ ਉਹਦੇ ਵਾਸਤੇ ਸਾਡੇ ਕੁਝ ਕਰੋ, ਦੱਸੋ ਕਿ ਕੌਣ ਲੋਕ ਕੀ ਕਰਦੇ ਪਏ, ਉਹ ਮੈਂ ਕੰਮ ਕਰ ਸਕਦਾ। ਇਹ ਨਹੀਂ ਕਿ ਮੈਂ ਝੰਡਾ ਲਾ ਕੇ ਲਗਾ ਫਿਰਾਂ ਜੀ, ਮੇਰੇ ਕੋਲ ਕੀ ਜ਼ਰੂਰਤ ਹੈ ਝੰਡਾ, ਮੈਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ। ਬੇਗ ਸਾਹਿਬ, ਨਵੇਂ ਆਉਣ ਵਾਲੇ ਜਿਹੜੇ ਗੁਲੂਕਾਰ ਨੇ, ਨੌਜਵਾਨ ਗੁਲੂਕਾਰ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਸਰ ਜੀ, ਜੋ ਮੇਰੇ ਵਾਲਦ ਸਾਹਿਬ ਨੇ ਕਿਹਾ, ਜੋ ਉਹਨਾਂ ਦੀ ਐਡਵਾਈਸ 'ਤੇ ਮੈਂ ਅਮਲ ਕੀਤਾ। ਪਹਿਲੀ ਗੱਲ ਤੇ ਤੁਸੀਂ ਆਪਣੇ ਮਾਂ-ਬਾਪ ਦੀ ਗੱਲ ਮੰਨੋ। ਜੋ ਕਹਿੰਦੇ ਨੇ ਕਦੀ ਗਲਤ ਨਹੀਂ ਕਹਿੰਦੇ, ਮਾਂ-ਬਾਪ ਕਦੀ ਕਿਸੇ ਨੂੰ ਗਲਤ ਨਹੀਂ ਕਹਿੰਦੇ। ਉਹ ਆਪਣੀ ਔਲਾਦ ਵਾਸਤੇ ਹਮੇਸ਼ਾ ਅੱਛਾ ਸੋਚਦੇ ਨੇ। ਤੇ ਜਿੰਨੇ ਵੀ ਆਉਣ ਵਾਲੇ ਗੁਲੂਕਾਰ ਨੇ, ਮੈਨੂੰ ਇਹ ਕਹਾਂਗਾ ਕਿ ਤੁਸੀਂ ਇਹ ਜਿਹਨੂੰ ਸ਼ੌਕ ਹੈ ਕੰਮ ਜਾਰੀ ਰੱਖੋ, ਲੇਕਿਨ ਪੜ੍ਹਾਈ ਜ਼ਰੂਰ ਕਰੋ ਨਾਲ, ਉਹਦੇ ਨਾਲ ਤੁਸੀਂ ਕੋਈ ਕੰਮ ਜ਼ਰੂਰ ਕਰੋ। ਅਗਰ ਤੁਸੀਂ ਇੱਧਰ ਨਹੀਂ ਚੱਲਦੇ ਤੇ ਤੁਸੀਂ ਬਰਬਾਦ ਨਾ ਹੋ ਜਾਵੋ। ਤੁਹਾਡੇ ਨਾਲ ਕੰਮ ਚੱਲਣਾ ਚਾਹੀਦਾ ਬਸ। ਬਹੁਤ ਬਹੁਤ ਸ਼ੁਕਰੀਆ Thank you, sir. ਵਾਰਿਸ ਬੇਗ ਸਾਹਿਬ, ਤੁਸੀਂ ਵਕਤ ਦਿੱਤਾ ਸਾਨੂੰ। ਥੈਂਕ ਯੂ ਸਰ। ਬਹੁਤ ਬਹੁਤ ਮਿਹਰਬਾਨੀ, ਬਹੁਤ sir. ਸ਼ੁਕਰੀਆ। Thank you, sir.